ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਟੀਵੀ 84 ਦੇ ਸਾਰੇ ਦਰਸ਼ਕ ਤੇ ਸਰੋਤੇ ਜਿਹੜੇ ਇਸ ਵਕਤ ਸਾਡੇ ਨਾਲ ਨਾਰਥ ਅਮਰੀਕਾ ਦੇ ਵਿੱਚੋਂ ਜੁੜੇ ਹੋਏ ਆ ਜਾਂ ਫਿਰ ਸੋਸ਼ਲ ਮੀਡੀਆ ਦੇ ਰਾਹੀਂ ਸਾਨੂੰ ਦੁਨੀਆ ਭਰ ਦੇ ਵਿੱਚ ਦੇਖ ਰਹੇ ਆ, ਮੈਂ ਅਮਰਵੀਰ ਸਿੰਘ ਅੱਜ ਇਸ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਤਹਿ ਦਿਲੋਂ ਸਵਾਗਤ ਕਰਦਾ। ਜਦੋਂ ਤੋਂ ਤਕਰੀਬਨ 3 ਹਫ਼ਤਿਆਂ ਤੋਂ ਜਸਟਿਨ ਟਰੂਡੋ ਨੇ ਇਹ ਗੱਲ ਜਗ ਜ਼ਾਹਰ ਕੀਤੀ ਸੀ ਕਿ ਭਾਰਤ ਵੱਲੋਂ ਜਿਹੜੀ ਟਾਰਗੇਟਡ ਕਿਲਿੰਗਸ ਨੇ ਉਹ ਬਾਹਰਲੇ ਮੁਲਕਾਂ ਦੇ ਵਿੱਚ ਕੀਤੀਆਂ ਜਾ ਰਹੀਆਂ ਨੇ ਤੇ ਉਹਨਾਂ ਦੇ ਸ਼ਹਿਰੀ ਕੈਨੇਡਾ ਦੇ ਸ਼ਹਿਰੀ ਹਰਦੀਪ ਸਿੰਘ ਨਿੱਜਰ ਦੀ ਜਿਹੜੀ ਅਸੈਸੀਨੇਸ਼ਨ ਹੈ ਉਹਦੇ ਪਿੱਛੇ ਭਾਰਤ ਦੀ ਸਟੇਟ ਦਾ ਹੱਥ ਹੈ। ਇਹ ਗੱਲ ਸਾਹਮਣੇ ਆਉਣ ਤੋਂ ਬਾਅਦ ਦੁਨੀਆ ਭਰ ਦੇ ਵਿੱਚ ਜਿਹੜੇ ਸਿੱਖ ਨੇ ਉਹਨਾਂ ਨੂੰ ਇਹ ਗੱਲ ਮਹਿਸੂਸ ਹੋਈ ਕਿ ਇਹੀ ਗੱਲ ਅਸੀਂ ਪਿਛਲੇ 4 ਦਹਾਕਿਆਂ ਤੋਂ ਲਗਭਗ ਕਹਿ ਰਹੇ ਹਾਂ ਕਿ ਇੰਡੀਅਨ ਗਵਰਨਮੈਂਟ ਦੀ ਇੰਟਰਫੀਰੈਂਸ ਗੁਰਦੁਆਰਿਆਂ ਦੇ ਵਿੱਚ ਵੀ ਆ ਤੇ ਹਰ ਲੈਵਲ ਦੇ ਉੱਤੇ ਉਹ ਇੰਟਰਫੀਅਰ ਕਰਦੇ ਆ ਤੇ ਜਿਸ ਹੱਦ ਤੱਕ ਉਹ ਜਾਂਦੇ ਆ ਇਸ ਗੱਲ ਦਾ ਜਿਹੜੀ ਹੈ ਉਹ ਨਹੀਂ ਉਹ ਹੁੰਦਾ ਹੈਗਾ। ਸੋ ਇਸ ਨੂੰ ਮੁੱਖ ਰੱਖਦਿਆਂ ਹੋਇਆਂ ਹੁਣ ਦੁਨੀਆ ਭਰ ਦੇ ਵਿੱਚ ਇੱਕ ਐਫਰਟ ਚੱਲ ਰਿਹਾ ਕਿ ਜਦੋਂ ਅਸੀਂ ਦੇਖ ਰਹੇ ਹਾਂ ਕਿ ਇੰਡੀਅਨ ਗਵਰਨਮੈਂਟ ਦਾ ਜੋ ਉਹ ਕਰ ਰਹੇ ਆ ਉਸ ਗੱਲ ਨੂੰ ਇਹਨਾਂ ਲੋਕਾਂ ਤੱਕ ਜਿਹੜੀਆਂ ਬਾਹਰਲੇ ਮੁਲਕਾਂ ਦੀਆਂ ਸਰਕਾਰਾਂ ਨੇ ਉਹਨਾਂ ਤੱਕ ਪਹੁੰਚਾਇਆ ਜਾਵੇ। ਕਿਸ ਲੈਵਲ ਦੀ ਇੰਟਰਫੀਰੈਂਸ ਹੈ ਉਹਦੀ ਜਾਂਚ ਹੋਵੇ। ਇਸੇ ਜਾਂਚ ਦੀ ਮੰਗ ਕੈਨੇਡਾ ਦੇ ਵਿੱਚ ਵੀ ਹੋ ਰਹੀ ਹੈ, ਬਾਕੀ ਮੁਲਕਾਂ ਦੇ ਵਿੱਚ ਵੀ, US ਦੇ ਵਿੱਚ ਵੀ ਇੱਕ ਸਪੈਸ਼ਲ ਜਿਹੜਾ ਕਮਿਸ਼ਨ ਹੈ ਉਹਨੂੰ ਬਣਾਉਣ ਦੀ ਮੰਗ ਚੱਲ ਰਹੀ ਹੈ। ਇਸੇ ਤਰ੍ਹਾਂ ਯੂਨਾਈਟਿਡ ਕਿੰਗਡਮ ਦੀ UK ਦੀ ਜਦੋਂ ਅਸੀਂ ਗੱਲ ਕਰਦੇ ਹਾਂ, ਜਿੱਥੇ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਹੁਣ G20 ਮੌਕੇ ਭਾਰਤ ਜਾ ਕੇ ਵੀ ਆਏ ਆ ਤੇ ਉਹਨਾਂ ਦਾ ਕਾਫੀ ਨੇੜਲਾ ਰਿਲੇਸ਼ਨ ਮੰਨਿਆ ਜਾਂਦਾ ਹੈ ਇੰਡੀਆ ਦੇ ਨਾਲ, ਟ੍ਰੇਡ ਡੀਲ ਦੀ ਗੱਲ ਵੀ ਚੱਲਦੀ ਹੈ। ਸੋ ਉੱਥੇ ਦੀ ਧਰਤੀ ਤੇ ਵੀ ਜਦੋਂ ਅਸੀਂ ਈਵਨ ਜੇ ਬੈਕਗਰਾਉਂਡ ਦੇ ਵਿੱਚ 1984 ਤੋਂ ਦੇਖਣਾ ਹੋਵੇ, ਉਦੋਂ ਤੋਂ ਲੈ ਕੇ ਇੰਟਰਫੀਰੈਂਸ ਇੰਡੀਅਨ ਗਵਰਨਮੈਂਟ ਦੀ ਜਿਹੜੀ ਹੈ ਉਹ ਨਜ਼ਰ ਆਉਂਦੀ ਹੈ, ਉਹਦੀ ਐਗਜ਼ਾਮਪਲਸ ਮਿਲਦੀਆਂ ਨੇ। ਪਰ ਹੁਣ ਜਦੋਂ ਇਹ ਗੱਲ ਕੈਨੇਡਾ ਦੇ ਵਿੱਚੋਂ ਜਗ ਜ਼ਾਹਰ ਹੋਈ ਹੈ, ਜਸਟਿਨ ਟਰੂਡੋ ਨੇ ਇੰਕਸ਼ਾਫ ਕੀਤਾ ਆ, ਇਹਦੇ ਤੋਂ ਬਾਅਦ ਹੁਣ UK ਦੇ ਵਿੱਚ ਵੀ ਇੱਕ ਪਬਲਿਕ ਇਨਕੁਆਇਰੀ ਦੀ ਮੰਗ ਕਮਿਸ਼ਨ ਬਣਾ ਕੇ ਜਾਂ ਅਸੀਂ ਦੇਖ ਰਹੇ ਹਾਂ। ਸੋ ਅੱਜ ਇਸੇ ਦੇ ਉੱਤੇ ਅਸੀਂ ਵਿਚਾਰ ਚਰਚਾ ਕਰਾਂਗੇ ਥੋੜਾ ਜਿਹਾ UK ਸਪੈਸੀਫਿਕ ਵੀ। ਉੱਥੇ ਜਦੋਂ ਅਵਤਾਰ ਸਿੰਘ ਖੰਡਾ ਦੀ ਜਿਹੜੀ ਮੌਤ ਹੈ ਉਹ ਹੁੰਦੀ ਹੈ, ਉਸ ਨੂੰ ਮੁੱਖ ਰੱਖਦਿਆਂ ਹੋਇਆਂ ਹੁਣ ਇੱਕ ਵੱਡੇ ਲੈਵਲ ਤੇ ਲੌਬਿੰਗ ਐਫਰਟ ਚੱਲ ਰਿਹਾ ਕਿ ਜੀ ਇਸ ਦੇ ਪਿੱਛੇ ਭਾਰਤ ਸਰਕਾਰ ਦਾ ਹੱਥ ਹੈ ਤੇ ਇਸ ਨੂੰ ਮੁੱਖ ਰੱਖਦਿਆਂ ਹੋਇਆਂ ਅਸੀਂ ਅੱਜ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਸਾਡੇ ਨਾਲ ਇਸ ਵਕਤ ਸਰਦਾਰ ਦਵਿੰਦਰਜੀਤ ਸਿੰਘ ਸਾਡੇ ਨਾਲ ਜੁੜੇ ਆ ਸਿੱਖ ਫੈਡਰੇਸ਼ਨ UK ਤੋਂ। ਭਾਈ ਸਾਹਿਬ ਤੁਹਾਡਾ ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਮੈਂ ਥੋੜਾ ਜਿਹਾ ਜਾਣਨਾ ਚਾਹੂੰਗਾ, ਇੱਕ ਤੇ ਬੈਕਗਰਾਉਂਡ ਦੇ ਵਿੱਚ ਵੀ ਨਾਲ ਚੱਲੀਏ, ਬਟ ਐਗਜ਼ੈਕਟਲੀ ਇਸ ਵਕਤ ਦੀ ਜਿਹੜੀ ਸਿਚੁਏਸ਼ਨ ਹੈ, ਤੁਹਾਡੀ ਮੀਟਿੰਗ ਹੋਈ ਆ ਆਪਣੇ ਬੈਰਿਸਟਰ ਮਾਈਕਲ ਪੌਲਕ ਦੇ ਨਾਲ ਤੇ ਉਹਨਾਂ ਨੂੰ ਤੁਸੀਂ ਪ੍ਰੈਜੈਂਟੇਸ਼ਨ ਵੀ ਦਿੱਤੀ ਹੈ। ਸੋ ਥੋੜਾ ਜਿਹਾ ਇਸ ਬਾਰੇ ਦੱਸੋ ਤੇ ਨਾਲ ਹੀ ਨਾਲ ਜਿਹੜੀ ਇੰਟਰਫੀਰੈਂਸ ਦਾ ਮਾਮਲਾ ਆ ਇਸ ਵਕਤ UK ਦੇ ਵਿੱਚ ਤੁਸੀਂ ਸਿੱਖ ਫੈਡਰੇਸ਼ਨ UK ਦੇ ਥੱਲੇ ਜਾਂ ਅਦਰਵਾਈਜ਼ ਜਿਹੜੀ ਲੌਬਿੰਗ ਐਫਰਟ ਦੇ ਨਾਲ ਕੀ ਚੱਲ ਰਿਹਾ ਆ। ਭਾਈ ਜਿੱਦਾਂ ਤੁਸੀਂ ਦੱਸਿਆ ਵੀ 18 ਸਤੰਬਰ ਨੂੰ ਜਦੋਂ ਜਸਟਿਨ ਟਰੂਡੋ ਨੇ ਕੈਨੇਡੀਅਨ ਪਾਰਲੀਮੈਂਟ ਖੜ ਕੇ ਇਲਜ਼ਾਮ ਲਾਇਆ ਇੰਡੀਆ ਸਰਕਾਰ ਤੇ, ਮੈਨੂੰ ਲੱਗਦਾ ਵੀ ਜੇ ਆਪਾਂ 1984 ਤੋਂ ਦੇਖੀਏ ਪਹਿਲੀ ਵਾਰ ਇੱਕ ਸੀਨੀਅਰ ਪੋਲੀਟੀਸ਼ੀਅਨ ਨੇ ਸਿੱਧਾ ਇਲਜ਼ਾਮ ਲਾਇਆ ਵੀ ਤੁਸੀਂ ਕੈਨੇਡਾ ਦੀ ਧਰਤੀ ਤੇ ਆਣ ਕੇ ਸਾਡੀ ਸੋਵਰਨਟੀ ਚੈਲੰਜ ਕੀਤੀ ਆ ਜੀ। ਹੁਣ ਦੇਖੋ ਜੇ ਆਪਾਂ ਦੇਖੀਏ ਵੀ ਉਹ ਤੋਂ ਬਾਅਦ ਕਿਹੜੀ ਇਨਫੋਰਮੇਸ਼ਨ ਬਾਹਰ ਆਈ ਆ, ਇਨਫੋਰਮੇਸ਼ਨ ਇਹ ਬਾਹਰ ਆਈ ਆ ਵੀ ਜਸਟਿਨ ਟਰੂਡੋ ਨੇ ਜੋ ਬਾਈਡਨ ਨੂੰ, ਰਿਸ਼ੀ ਸੁਨਕ ਤਾਂ ਐਮੈਨੂਅਲ ਮੈਕਰੋਨ ਜਿਹੜਾ ਫਰਾਂਸ ਦਾ ਪ੍ਰੈਜ਼ੀਡੈਂਟ, ਉਹ ਤਿੰਨਾਂ ਨੂੰ ਮੈਂ ਦੱਸਿਆ ਇਸ ਚੀਜ਼ ਬਾਰੇ ਜੀ। ਤਾਂ ਉਹ ਮੋਦੀ ਨੂੰ ਚੈਲੰਜ ਕੀਤਾ G20 ਸਮਿਟ ਤੇ। ਇੱਕ ਹਫ਼ਤੇ ਵਿੱਚ ਆਪਾਂ ਨੂੰ ਪਤਾ ਲੱਗਾ ਵੀ ਜੋ ਬਾਈਡਨ ਨੇ ਵੀ G20 ਸਮਿਟ ਤੇ ਮੋਦੀ ਨੂੰ ਚੇਚੇ ਤੌਰ ਤੇ ਭਾਈ ਹਰਦੀਪ ਸਿੰਘ ਨਿੱਜਰ ਦੀ ਅਸੈਸੀਨੇਸ਼ਨ ਬਾਰੇ ਪੁੱਛਿਆ ਗਿਆ ਜੀ। ਇਹ ਗੱਲਾਂ ਪਤਾ ਲੱਗੀਆਂ, ਪਰ ਜਿਹੜੀ ਬਹੁਤ ਵੱਡੀ ਚੀਜ਼ ਹੈ, ਜਿਹੜੇ ਆਪਾਂ ਮੁੜ ਕੇ ਮੈਂ UK ਤੇ ਤਾਂ ਆਉਣਾ ਹੀ ਆਉਣਾ, ਜਿਹੜੀ ਵੱਡੀ ਚੀਜ਼ ਸੀਗੀ ਵੀ ਜਿਹੜਾ ਜਸਟਿਨ ਟਰੂਡੋ ਦੀ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਉਹ 4 ਦਿਨ ਅਗਸਤ ਵਿੱਚ ਅਜੀਤ ਵਾਲ ਨੂੰ ਮਿਲੀ ਤਾਂ ਐਵੀਡੈਂਸ ਲੈ ਕੇ ਗਈ 15 ਤੋਂ 19 ਅਗਸਤ। ਉਸ ਤੋਂ ਬਾਅਦ 5 ਦਿਨ 11 ਸਤੰਬਰ ਤੱਕ ਉਹ ਦੁਬਾਰਾ ਗਈ ਜਦੋਂ G20 ਸਮਿਟ ਚੱਲਦਾ ਸੀ
ਤੇ ਐਵੀਡੈਂਸ ਰੱਖਿਆ ਤੇ ਜਿਹੜੀ ਗੱਲ ਉਹਦੇ ਵਿੱਚੋਂ ਹੁਣ ਨਿਕਲੀ ਆ ਵੀ ਇੰਡੀਆ ਦਾ ਟੌਪ ਇੰਟੈਲੀਜੈਂਸ ਜਿਹੜਾ ਹੈਗਾ ਅਜੀਤਵਾਲ, ਉਹਨਾਂ ਡਿਨਾਈ ਨਹੀਂ ਕੀਤਾ ਵੀ ਅਸੀਂ ਹਰਦੀਪ ਸਿੰਘ ਨਿੱਜਰ ਦੀ ਵਿੱਚ ਸਾਡਾ ਰੋਲ ਸੀਗਾ ਕਿ ਨਹੀਂ ਸੀ, ਕਿਉਂਕਿ ਉਹ ਸਬੂਤ ਲੈ ਕੇ ਗਿਆ ਸੀ। ਉਹ ਸਬੂਤ ਐਕਚੁਅਲੀ ਸ਼ੁਰੂ ਹੁੰਦੇ US ਇੰਟੈਲੀਜੈਂਸ ਤੋਂ ਜੀ। ਤੇ ਇਹ ਜਿਹੜੇ 5 ਮੁਲਕ ਆ, ਯੂਨਾਈਟਿਡ ਸਟੇਟਸ, ਕੈਨੇਡਾ, UK, ਆਸਟ੍ਰੇਲੀਆ, ਨਿਊਜ਼ੀਲੈਂਡ, 5 ਆਈਜ਼, 5 ਅੱਖਾਂ, ਇਹਨਾਂ ਦਾ ਇੱਕ ਇੰਟੈਲੀਜੈਂਸ ਗੈਦਰਿੰਗ ਐਂਡ ਸ਼ੇਅਰਿੰਗ ਇੱਕ ਅਲਾਇੰਸ ਆ ਜੀ। ਜਿਹੜਾ ਮੈਂ ਨਾ ਜੋ ਕੁਛ ਕੈਨੇਡਾ ਨੂੰ ਪਤਾ, UK ਨੂੰ ਵੀ ਪਤਾ, ਅਮਰੀਕਾ ਨੂੰ ਵੀ ਪਤਾ, ਆਸਟ੍ਰੇਲੀਆ ਨੂੰ, ਨਿਊਜ਼ੀਲੈਂਡ ਨੂੰ, ਤਾਂ ਜੋ ਕੁਛ ਆਪਾਂ ਪਿਛਲੇ 2.5 ਹਫ਼ਤਿਆਂ ਵਿੱਚ ਦੇਖਦੇ ਹਾਂ, US ਦਾ ਸਟੈਂਡ ਥੋੜਾ ਸਖਤ ਹੋਈ ਜਾਂਦਾ ਇੰਡੀਆ ਪ੍ਰਤੀ। ਕੈਨੇਡਾ ਤਾਂ ਉਦਣੀ ਤੁਹਾਨੂੰ ਪਤਾ ਵੀ ਇਹ 10 ਸਾਲ ਦੀ ਕਹਾਣੀ ਨਹੀਂ, 20 ਸਾਲ ਦੀ ਕਹਾਣੀ, ਪਤਾ ਨਹੀਂ ਕਦੋਂ ਇੰਡੀਆ ਦੇ ਤਾਂ ਕੈਨੇਡਾ ਦੇ ਰਿਲੇਸ਼ਨ ਮੁੜ ਕੇ ਠੀਕ ਹੋਣਗੇ ਜੀ। ਪਰ ਇਹ ਪ੍ਰਿੰਸੀਪਲ ਦੀ ਗੱਲ ਜਸਟਿਨ ਟਰੂਡੋ ਨੇ ਕੀਤੀ ਵੀ ਜਿਹੜਾ ਰੂਲ ਆਫ ਲਾਅ ਰਿਹਾ ਤੇ ਸੋਵਰਨਟੀ ਦੀ ਗੱਲ ਆ, ਅਸੀਂ ਇਹ ਬਰਦਾਸ਼ਤ ਨਹੀਂ ਕਰਦੇ। ਤੇ ਜਿੱਥੇ ਆਪਾਂ ਅੱਜ ਖੜੇ ਆ ਭਾਈ, ਉਹ ਖੜੇ ਆ ਵੀ ਜਿਹੜੇ ਕੈਨੇਡਾ ਦੇ ਐਲਾਈਜ਼ ਆ, ਪਹਿਲਾਂ ਤਾਂ ਇਹ ਜਿਹੜੇ 4 ਮੁਲਕ ਆ, ਤੇ ਨਾਲੇ ਫਿਰ ਜਿੱਦਾਂ ਹੋਰ ਐਲਾਈਜ਼ ਆ, ਜਿੱਦਾਂ ਫਰਾਂਸ ਆ, ਜਰਮਨ ਆ, ਜਿਹੜੇ ਆਪਾਂ ਵੈਸਟਰਨ ਡੈਮੋਕ੍ਰੇਸੀਜ਼ ਕਹਿੰਦੇ ਜੀ, ਵੀ ਕਿੰਨਾ ਕਿ ਇਹ ਕੈਨੇਡਾ ਦੇ ਆਉਣ ਵਾਲੇ ਸਮੇਂ 'ਚ ਖੜਨਗੇ ਇੰਡੀਆ ਦੇ ਖਿਲਾਫ। ਇਹ ਸਵਾਲ ਆਪਣੇ ਸਾਹਮਣੇ ਆ। ਹੁਣ UK ਦੀ ਗੱਲ ਲੈ ਲਓ ਭਾਈ, ਜਦੋਂ ਜਸਟਿਨ ਟਰੂਡੋ ਨੇ ਗੱਲ ਕੀਤੀ, ਅਸੀਂ ਪਹਿਲੀ ਸਟੇਟਮੈਂਟ ਉਸੇ ਸ਼ਾਮ ਨੂੰ ਲਾਤੀ ਸੀ ਵੀ ਜਿੱਥੇ ਬਾਹਲੇ ਸਿੱਖ ਬਾਹਰ ਰਹਿ ਰਹੇ, ਕੈਨੇਡਾ ਵਿੱਚ, UK ਵਿੱਚ, ਅਮਰੀਕਾ ਵਿੱਚ, ਵੀ ਪਰਸੈਂਟੇਜ ਵਾਈਜ਼ ਭਾਵੇਂ ਕੈਨੇਡਾ ਵਿੱਚ ਸਾਰਿਆਂ ਨਾਲੋਂ ਜ਼ਿਆਦਾ ਆ, ਪਰ ਉਸ ਤੋਂ ਬਾਅਦ UK ਆਉਂਦਾ ਤੇ ਫਿਰ ਉਸ ਤੋਂ ਬਾਅਦ ਆਪਾਂ ਕਹਿ ਲਓ ਵੀ 5 ਲੱਖ ਤੋਂ ਉੱਪਰ ਸਿੱਖ US ਵਿੱਚ ਹੀ ਆ। ਜੇ ਇਹ ਕੈਨੇਡਾ ਦੀ ਧਰਤੀ ਤੇ ਕਰ ਸਕਦੇ, ਫਿਰ ਆਪਾਂ ਨੂੰ ਸਵਾਲ ਉੱਠਦੇ ਆ ਵੀ UK ਦੀ ਧਰਤੀ ਨਹੀਂ ਤਾਂ ਅਮਰੀਕਾ ਦੀ ਧਰਤੀ ਕਰ ਸਕਦੇ ਆ, ਸ਼ਾਇਦ ਕੀਤਾ ਵੀ ਹੋਵੇ ਜੀ। ਪਰ ਦੇਖੋ, ਜੇ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਕੈਨੇਡਾ ਦਾ ਉੱਥੇ ਜਾਂਦਾ ਅਜੀਤਵਾਲ, ਤਾਂ ਉਹ ਕਹਿ ਦਿੰਦੇ ਵੀ ਸਾਡਾ ਕੋਈ ਰੋਗ ਐਲੀਮੈਂਟ ਸੀਗਾ, ਅਸੀਂ ਉਹਨੂੰ ਵਾਪਸ ਲੈ ਲੈਂਦੇ ਆ, ਆਪਾਂ ਆਹ ਕਰਾਂਗੇ, ਆਪਾਂ ਨੂੰ ਕਿਸੇ ਨੂੰ ਕੁਛ ਪਤਾ ਨਹੀਂ ਲੱਗਣਾ ਸੀ। ਸਰਕਾਰਾਂ ਏਦਾਂ ਹੀ ਆਪਰੇਟ ਕਰਦੀਆਂ। ਇਹ ਤਾਂ ਇੰਡੀਆ ਨੇ ਜਸਟਿਨ ਟਰੂਡੋ ਨੂੰ ਮਜਬੂਰ ਕਰਤਾ, ਜੋ ਕੁਛ ਹੁਣ ਸਟੇਟਮੈਂਟ ਦਿੱਤੀ ਪਾਰਲੀਮੈਂਟ 'ਚ। ਹੁਣ ਗੱਲ ਆਉਂਦੀ ਭਾਈ UK ਦੀ। ਸਾਡਾ ਇੱਥੇ ਨੈਸ਼ਨਲ ਮੀਡੀਆ ਨੇ ਬਹੁਤ ਛੇਤੀ 1-2 ਦਿਨਾਂ 'ਚ ਅਵਤਾਰ ਸਿੰਘ ਖੰਡੇ ਬਾਰੇ ਪੁੱਛਣ ਲੱਗ ਪਿਆ ਵੀ ਉਹਦੀ ਮੌਤ ਹੁੰਦੀ 3 ਦਿਨ ਪਹਿਲਾਂ ਹਰਦੀਪ ਸਿੰਘ ਨਿੱਜਰ ਤੋਂ ਜੀ। ਉਹਦੀ ਮੌਤ ਕਿੱਦਾਂ ਹੁੰਦੀ? ਹੁਣ ਉਹ ਤੋਂ ਬਾਅਦ ਦੇਖ ਲਓ, ਪੂਰੇ 2 ਹਫ਼ਤੇ ਬਾਅਦ ਜਿਹੜੀ ਪ੍ਰੈਸ ਕਾਨਫਰੰਸ 18 ਸਤੰਬਰ ਤੋਂ ਲੈ ਕੇ ਪੂਰੇ 2 ਅਕਤੂਬਰ ਨੂੰ ਜਿਹੜੀ ਪ੍ਰੈਸ ਕਾਨਫਰੰਸ ਕੀਤੀ, ਮਾਈਕਲ ਪੋਲਕ ਨੇ ਚਰਚ ਕੋਰਟ ਚੈਂਬਰਸ ਆਪਣੇ ਦਫ਼ਤਰ ਪ੍ਰੈਸ ਕਾਨਫਰੰਸ ਕੀਤੀ। ਉੱਥੇ ਸਾਰੇ ਜਰਨਲਿਸਟ ਸੀਗੇ ਉੱਥੇ, BBC, ਸਕਾਈ, ਜਿਹਨੇ ਨੈਸ਼ਨਲ ਨਿਊਜ਼ਪੇਪਰ ਸੀ, CBC ਵੀ ਸੀ ਉੱਥੇ, ਗਲੋਬਲ ਮੇਲ ਵਾਲੇ ਵੀ ਸੀ। ਤਾਂ ਹੁਣੇ ਮੈਂ CNN ਨਾਲ ਇੰਟਰਵਿਊ ਕੀਤੀ ਆ। ਇਹਦੇ ਵਿੱਚ ਇੰਟਰਨੈਸ਼ਨਲ ਇੰਟਰਸਟ ਆ ਵੀ ਜੇ ਕੈਨੇਡਾ ਵਿੱਚ ਇਹ ਗੱਲ ਹੋਈ, ਇਹ ਸ਼ਾਇਦ UK ਵਿੱਚ ਹੋਈ। ਹੁਣ ਗੱਲ ਭਾਈ ਉੱਥੇ ਪਹੁੰਚੀ ਆ, ਇਹ 2 ਹਫ਼ਤਿਆਂ ਵਿੱਚ ਜਿਹੜਾ ਮਾਈਕਲ ਪੋਲਕ ਆ, ਇਹ ਸਾਨੂੰ ਕੰਟੈਕਟ ਕੀਤਾ ਵੀ ਮੇਰੇ ਜਿਹੜੇ ਕਈ ਲਿੰਕ ਹੈਗੇ, ਕਿਉਂਕਿ ਜਿਹੜਾ ਇੱਥੇ ਦਾ ਲਿਟਵੈਂਕੋ ਇਨਕੁਆਇਰੀ ਸੀਗੀ ਜੀ, ਜੋ ਰਸ਼ੀਅਨ ਨੇ ਬੰਦਾ ਮਾਰਤਾ ਸੀ ਪੋਇਜ਼ਨ ਕਰਕੇ, ਉਸ ਕੇਸ ਵਿੱਚ ਪੈਰਾਲੀਗਲ ਸੀਗਾ। ਤੇ ਉਹਨੇ ਇੱਕ ਹੋਰ ਕੇਸ ਡੀਲ ਕੀਤਾ ਜਿਹਦੇ ਵਿੱਚ ਇੰਡੀਆ ਸਰਕਾਰ ਨੇ ਇੱਕ ਬੰਦਾ ਇੰਡੀਅਨ ਗੈਂਗ ਵਰਤ ਕੇ ਬਰਮਿੰਘਮ ਚੋਂ ਕਿਡਨੈਪ ਕਰਕੇ ਡੋਮਿਨਿਕਨ ਰਿਪਬਲਿਕ ਲੈ ਕੇ, ਉਸ ਕੇਸ ਵਿੱਚ ਉਹ ਅੱਜ ਵੀ ਇਨਵੋਲਵਡ ਆ ਵੀ ਇੱਥੇ ਦੀ ਸਰਕਾਰ ਨੂੰ ਪਤਾ ਵੀ ਇੰਡੀਆ ਇਸ ਮੁਲਕ ਵਿੱਚ ਇੱਦਾਂ ਦੇ ਕੰਮ ਕਰ ਲੈਂਦਾ ਜੀ ਹੋਰਾਂ ਦੇ ਥਰੂ। ਤਾਂ ਉਹਨ ਕਿਹਾ ਵੀ ਜਿਹੜੇ ਮੇਰੇ ਕੰਟੈਕਟ ਬ੍ਰਿਟਿਸ਼ ਇੰਟੈਲੀਜੈਂਸ, ਉਹ ਕਹਿੰਦੇ there has been foul play ਖੰਡੇ ਦੇ। ਹੁਣ ਦੇਖੋ, ਜਿਹੜੀ ਕੈਨੇਡਾ ਦੀ ਗੱਲ ਆ, ਉਹਨਾਂ ਨੇ ਹਜੇ ਬੰਦੇ ਅਰੈਸਟ ਨਹੀਂ ਕੀਤੇ ਜਿਹਨਾਂ ਗੋਲੀ ਚਲਾਈ, ਉਹਨਾਂ ਕਿਸੇ ਨੂੰ ਚਾਰਜ ਨਹੀਂ ਕੀਤਾ, ਕੋਈ ਕੇਸ ਨਹੀਂ ਚੱਲਿਆ। ਪਰ ਜਿਹੜੀ ਇੰਟੈਲੀਜੈਂਸ ਹੁੰਦੀ, ਇਹ ਹੁੰਦੀ ਹੈ ਇੱਕ ਵੱਖਰਾ ਮਹਿਕਮਾ ਜੀ।
ਜਿੱਥੇ ਉਹਨਾਂ ਗੱਲਾਂ ਬਾਤਾਂ ਸੁਣੀਆਂ ਹੁੰਦੀਆਂ, ਉਹਨਾਂ ਚੀਜ਼ਾਂ ਇੰਟਰਸੈਪਟ ਕੀਤੀਆਂ, ਫਿਰ ਸਰਵੇਲੈਂਸ ਕੈਰੀ ਆਊਟ ਕਰਦੇ ਆ। ਤਾਂ ਤਕਰੀਬਨ ਜਿਹੜੇ ਸਿਆਣੇ ਬੰਦੇ ਹਰ ਮੁਲਕ 'ਚ ਕਹਿੰਦੇ, ਉਹ ਕਹਿੰਦੇ ਐਵੇਂ ਨਹੀਂ ਜਸਟਿਨ ਟਰੂਡੋ ਨੇ ਗੱਲ ਕੀਤੀ, ਇਹਨਾਂ ਕੋਲ ਸਬੂਤ ਸੀਗੇ। ਤਾਂ ਇਹਨਾਂ ਪੰਜਾਂ ਨੂੰ ਵੀ ਪਤਾ, ਤਾਂ ਹੋਰਾਂ ਨੂੰ ਵੀ ਪਤਾ ਵੀ ਇਹ ਸਬੂਤਾਂ ਲੈ ਕੇ ਉਹ ਗੱਲ ਕੀਤੀ। ਤੇ ਇੱਥੇ 10 ਡਾਊਨਿੰਗ ਸਟਰੀਟ ਉਹਨਾਂ ਨੇ ਸਟੇਟਮੈਂਟ ਦਿੱਤੀ ਸੀ ਦੂਸਰੇ ਦਿਨ ਵੀ ਰਿਸ਼ੀ ਸੁਨਕ ਨੂੰ ਜਸਟਿਨ ਟਰੂਡੋ ਨੇ ਦੱਸਿਆ ਸੀ ਮੈਂ ਪਾਰਲੀਮੈਂਟ 'ਚ ਆ ਵੀ ਕਰਨਾ ਜੀ। ਹੁਣ ਗੱਲ ਭਾਈ ਇੱਥੇ ਪਹੁੰਚ ਗਈ ਵੀ ਜਿਹੜੀ ਪ੍ਰੈਸ ਕਾਨਫਰੰਸ ਹੋਈ 2 ਅਕਤੂਬਰ ਨੂੰ ਮਾਈਕਲ ਪੋਲਕ ਨੇ ਇੱਥੇ ਚੀਫ ਕੋਰਨਰ ਨੂੰ ਚਿੱਠੀ ਲਿਖਤੀ ਰੂਪ ਵਿੱਚ ਮੰਗ ਕੀਤੀ ਵੀ ਅਵਤਾਰ ਸਿੰਘ ਖੰਡੇ ਦੀ ਮੌਤ ਹੋਈ ਅੰਡਰ ਮਿਸਟੀਰੀਅਸ ਸਰਕਮਸਟੈਂਸਿਸ। ਤਾਂ ਵੈਸਟ ਮਿਡਲੈਂਡਸ ਪੁਲਿਸ ਨੇ ਪ੍ਰੋਪਰਲੀ ਇਨਵੈਸਟੀਗੇਟ ਨਹੀਂ ਕੀਤਾ। ਤਾਂ ਸੀਨੀਅਰ ਕੋਰਨਰ ਵੈਸਟ ਮਿਡਲੈਂਡਸ ਨੇ ਆਟੋਪਸੀ ਨਹੀਂ ਕੈਰੀ ਆਊਟ ਕੀਤੀ। ਤਾਂ ਹੁਣ ਅਸੀਂ ਮੰਗ ਕਰਦੇ ਇੱਕ ਇਨਕੁਐਸਟ ਹੋਵੇ। ਤਾਂ ਉਹਨੇ ਇਹ ਵੀ ਕਿਹਾ ਵੀ ਜਿਹੜਾ ਤੁਹਾਡੇ ਕੋਲ ਐਵੀਡੈਂਸ ਚਾਹੀਦਾ ਇਨਕੁਐਸਟ ਖੋਲ੍ਹਣ ਲਈ, ਉਹ ਬਹੁਤ ਬਾਰ ਲੋ ਆ। ਤਾਂ ਉਹ ਕਹਿੰਦਾ ਮੈਂ ਤਕਰੀਬਨ 100% ਸਰਟਨ ਆ ਵੀ ਚੀਫ ਕੋਰਨਰ ਨੂੰ ਇਨਕੁਐਸਟ ਗ੍ਰਾਂਟ ਕਰਨੀ ਪੈਣੀ ਜੀ। ਪਰ ਉਹ ਨਾਲ ਇਹ ਵੀ ਕਹਿ ਦਿੱਤਾ ਤਾਂ ਚਿੱਠੀ ਵੀ ਆ ਜਿਹੜੀ ਹੁਣ ਪਾਈ ਆ ਵੀ ਮੈਂ ਚਾਹੁੰਦਾ ਇੱਕ ਹਾਈ ਕੋਰਟ ਜੱਜ, ਨਹੀਂ ਤਾਂ ਰਿਟਾਇਰਡ ਹਾਈ ਕੋਰਟ ਜੱਜ ਅਪੁਆਇੰਟ ਕੀਤਾ ਜਾਵੇ, ਬਿਕਾਜ਼ ਇਹ ਇਨਕੁਐਸਟ ਤੋਂ ਇਨਕੁਆਇਰੀ ਬਣ ਜਾਣੀ ਜਿੱਦਾਂ ਰਸ਼ੀਆ ਦੀ ਉਹ ਕਹਿੰਦਾ ਇਨਕੁਆਇਰੀ ਦਾ। ਤਾਂ ਅਸੀਂ ਮੰਗ ਕਰ ਰਹੇ ਹਾਂ ਵੀ ਜੱਜ ਹੀ ਸਿਰਫ ਇੱਥੇ ਦੀ ਇੰਟੈਲੀਜੈਂਸ, ਬ੍ਰਿਟਿਸ਼ ਇੰਟੈਲੀਜੈਂਸ ਤੋਂ ਐਵੀਡੈਂਸ ਲੈ ਸਕਦਾ ਇਨ ਕੈਮਰਾ। ਇਨ ਕੈਮਰਾ ਹੁੰਦਾ ਵੀ ਉੱਥੇ ਪਬਲਿਕ ਨਹੀਂ ਹੁੰਦੀ, ਪਰ ਉਹ ਜਿਹੜੇ ਮਰਜ਼ੀ ਸਵਾਲ ਪੁੱਛ ਸਕਦਾ। ਹੁਣ ਦੇਖੋ ਸੋਰਸ ਵੀ ਬ੍ਰਿਟਿਸ਼ ਇੰਟੈਲੀਜੈਂਸ। ਤਾਂ ਮੈਂ ਨਾਲ ਹੀ ਐਡ ਕਰਦਾ ਵੀ ਇਹ ਸਿਰਫ ਵਕੀਲ ਤੋਂ ਨਹੀਂ, ਪਰ 2 ਹੋਰ ਨੈਸ਼ਨਲ ਜਰਨਲਿਸਟ ਉਹਨਾਂ ਨੂੰ ਵੀ ਕਿਹਾ ਵੀ ਸਾਡੇ ਕੰਟੈਕਟ ਵੀ ਸੇਮ ਚੀਜ਼ ਕਹਿੰਦੇ ਜੀ। ਹੁਣ ਤੁਸੀਂ ਦੇਖੋ ਜਦੋਂ ਜਸਟਿਨ ਟਰੂਡੋ ਨੇ ਜਿਹੜੀ ਗੱਲ ਕੀਤੀ, ਅਸੀਂ ਹੁਣ ਵੀ ਕਹਿੰਦੇ ਆ ਵੀ ਕੈਨੇਡਾ, ਅਮਰੀਕਾ, ਆਸਟ੍ਰੇਲੀਆ, ਨਿਊਜ਼ੀਲੈਂਡ ਉਹਨਾਂ ਨੂੰ ਵੀ ਅਵਤਾਰ ਸਿੰਘ ਖੰਡੇ ਬਾਰੇ ਪਤਾ ਹੋਣਾ। ਇੰਟੈਲੀਜੈਂਸ ਸੇਮ ਆ, ਇਹ ਸ਼ੇਅਰ ਕਰਦੇ ਆ। ਤਾਂ ਇਹ ਆਉਣ ਵਾਲੇ ਸਮੇਂ 'ਚ ਹੋ ਸਕਦਾ ਕੈਨੇਡਾ ਸਰਕਾਰ, UK ਸਰਕਾਰ ਤੇ ਪ੍ਰੈਸ਼ਰ ਪਾਉਣ ਵੀ ਜੇ ਅਸੀਂ ਗੱਲ ਇਹ ਕੱਢ ਦਈਏ ਵੀ ਤੁਹਾਨੂੰ ਪਤਾ ਸੀ। ਕੁਝ ਦੇਖੋ ਬੈਰਿਸਟਰ ਨੇ ਕਿਹਾ ਅਵਤਾਰ ਸਿੰਘ ਖੰਡੇ ਨੂੰ ਧਮਕੀਆਂ ਆ ਰਹੀਆਂ ਸੀ, ਸਾਡੇ ਕੋਲ ਰਿਕਾਰਡਿੰਗ ਆ ਪੁਲਿਸ ਅਫਸਰਾਂ ਦੀਆਂ ਜੀ। ਪਹਿਲੀਆਂ ਧਮਕੀਆਂ ਇਹਨੂੰ ਆਈਆਂ ਸੀ ਜਦੋਂ 18 ਤਰੀਕ ਨੂੰ ਤਕਰੀਬਨ 1000 ਸਿੱਖ ਐਕਟਿਵਿਸਟ ਪੰਜਾਬ ਦੀ ਧਰਤੀ ਤੋਂ ਚੱਕੇ ਜਾਂਦੇ ਵੱਖਰੇ ਵੱਖਰੇ ਜਥੇਬੰਦੀਆਂ ਨੂੰ, ਕਰਕੇ ਇਹਨਾਂ ਭਾਈ ਅੰਮ੍ਰਿਤਪਾਲ ਸਿੰਘ ਨੂੰ ਅਰੈਸਟ ਕਰਨਾ ਸੀ। ਤੇ ਇੱਕ ਇਹਨਾਂ ਦੀ ਬਹੁਤ ਵੱਡੀ ਬੇਇੱਜ਼ਤੀ ਹੋਈ ਵੀ ਭਾਈ ਅੰਮ੍ਰਿਤਪਾਲ ਸਿੰਘ ਇਹਨਾਂ ਕੋਲ ਫੜ ਨਹੀਂ ਹੋਇਆ। ਜੀ। ਇਹ ਵੈਲ ਨੋਨ ਫੈਕਟ ਸੀ ਵੀ ਅਵਤਾਰ ਸਿੰਘ ਖੰਡਾ ਤੇ ਭਾਈ ਅੰਮ੍ਰਿਤਪਾਲ ਸਿੰਘ ਬਹੁਤ ਕਲੋਜ਼ ਆ। ਇਹਨਾਂ ਅਵਤਾਰ ਸਿੰਘ ਖੰਡੇ ਦੀ ਮਾਂ ਨੂੰ ਤੇ ਭੈਣ ਨੂੰ ਅਰੈਸਟ ਕਰਕੇ ਇੱਕ ਜਨਾਨੀ ਪੁਲਿਸ ਅਫਸਰ ਨੇ ਅਵਤਾਰ ਸਿੰਘ ਖੰਡੇ ਨੂੰ ਧਮਕੀ ਦੇ ਰਹੀ ਵੀ ਸਾਡੇ ਕੋਲ ਤੇਰੀ ਮਾਂ ਵੀ ਆ, ਤੇਰੀ ਭੈਣ ਵੀ ਆ, ਤੇ ਸਾਨੂੰ ਦੱਸ ਕਿੱਥੇ ਆ ਭਾਈ ਅੰਮ੍ਰਿਤਪਾਲ ਸਿੰਘ। ਜੀ। ਇਹ ਹੈਗੀ ਆ 18 ਮਾਰਚ ਤੋਂ ਬਾਅਦ ਦੀ ਗੱਲ। ਨਾਲ ਦੀ ਨਾਲ 19 ਮਾਰਚ ਨੂੰ ਜਦੋਂ ਤਕਰੀਬਨ 40-50 ਪ੍ਰੋਟੈਸਟਰ ਉੱਦਾਂ ਹੀ ਚੱਲ ਗਿਆ ਸੀ ਇੰਡੀਅਨ ਹਾਈ ਕਮਿਸ਼ਨ ਦਾ, ਇੱਕ ਨੌਜਵਾਨ ਉੱਤੇ ਆ ਕੇ ਤਿਰੰਗਾ ਇਹਨਾਂ ਨੂੰ ਉਸ ਚੀਜ਼ ਦਾ ਬਹੁਤ ਸੱਟ ਵੱਜੀ। ਪਰ ਇਹਨਾਂ ਮੀਡੀਆ ਵਿੱਚ ਕਿਹਾ ਵੀ ਅਵਤਾਰ ਸਿੰਘ ਖੰਡੇ ਨੇ ਆਰਗੇਨਾਈਜ਼ ਕੀਤਾ। ਅਵਤਾਰ ਸਿੰਘ ਖੰਡਾ ਪ੍ਰੂਵ ਹੋ ਗਿਆ, ਇਹਦੀ ਪੁਲਿਸ ਵੀ ਉਹ ਤਾਂ ਹਾਜ਼ਰ ਵੀ ਨਹੀਂ ਸੀ। ਜੀ। ਫਿਰ ਕੀ ਹੋਇਆ, ਇੰਡੀਆ ਦੀ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ UK 'ਚ ਆਉਂਦੀ April 2023 'ਚ, ਤਾਂ ਉਹਨਾਂ ਨੇ 45 ਇੰਡੀਵਿਜੂਅਲਸ ਦੀਆਂ ਤਸਵੀਰਾਂ ਅੱਜ ਵੀ NIA ਦੀ ਵੈਬਸਾਈਟ ਟਵਿੱਟਰ ਹੈਂਡਲ ਤੇ 45 ਦੇ ਹੈਗੀਆਂ ਆ। ਉਹਦੇ ਵਿੱਚ ਅਵਤਾਰ ਸਿੰਘ ਖੰਡਾ ਹੈ ਨਹੀਂ, ਪਰ ਇਹਨਾਂ ਝੂਠੀਆਂ ਖਬਰਾਂ ਲਾਈਆਂ ਵੀ ਅਵਤਾਰ ਸਿੰਘ ਖੰਡਾ ਅਰੈਸਟ ਹੋ ਗਿਆ, ਉਹ ਮਾਸਟਰਮਾਈਂਡ ਸੀ, ਇਹ ਨੰਬਰ 1 ਐਨਮੀ ਆ ਸਟੇਟ ਦਾ। ਹੁਣ ਦੇਖੋ ਮੈਂ ਚਲ ਜਾਣਾ ਜਦੋਂ ਉਹ ਢਿੱਲਾ ਹੁੰਦਾ, 11 ਜੂਨ ਨੂੰ ਹਸਪਤਾਲ ਜਾਂਦਾ, ਕਦੀ ਡਾਕਟਰ ਦੇ ਨਹੀਂ ਗਿਆ ਸੀ, ਉੱਥੇ ਡਾਕਟਰ ਕਹਿੰਦੇ ਉਹਦਾ ਬਲੱਡ ਕੈਂਸਰ ਆ। ਪਰ ਉਹਨਾਂ ਨਾਲ ਇਹ ਵੀ ਕਹਿਤਾ ਇਹ ਕੋਈ ਵੱਡੀ ਚੀਜ਼ ਨਹੀਂ, ਇਹ ਕੋਈ ਫਿਕਰ ਦੀ ਲੋੜ ਨਹੀਂ, ਇਸ ਟ੍ਰੀਟੇਬਲ।
ਇਹ 11 ਜੂਨ ਦੀ ਗੱਲ, 15 ਜੂਨ ਉਹਦੀ ਮੌਤ ਹੋ ਜਾਂਦੀ ਹਸਪਤਾਲ 'ਚ, ਬਲੱਡ ਕੋਟਸ ਹੋ ਜਾਂਦੇ, ਉਹਨੂੰ ਕਾਰਡੀਅਕ ਅਰੈਸਟ ਹੋ ਜਾਂਦੀ। ਦੇਖੋ ਮਾਈਕਲ ਪੋਲਕ ਨੇ ਕਿਹਾ ਵੀ ਜਦੋਂ ਇੱਥੇ ਰਸ਼ੀਆ ਨੇ ਬੰਦਾ ਮਾਰਿਆ ਸੀ, ਇੱਥੇ ਐਕਸਪਰਟਾਂ ਨੇ ਪਹਿਲਾਂ ਆਇਡੈਂਟੀਫਾਈ ਨਹੀਂ ਕੀਤਾ, ਉਹ ਪੋਇਜ਼ਨ ਹੋ ਗਿਆ ਸੀ ਜੀ। ਉਹ ਕਹਿੰਦਾ ਹੁਣ ਵੀ ਜਦੋਂ ਇੱਥੇ ਇਨਕੁਐਸਟ ਹੁੰਦੀ, ਇਨਕੁਆਇਰੀ, ਉਹ ਸਾਰਾ ਕੁਝ ਦੇਖਦੇ ਵੀ ਵੈਸਟ ਮਿਡਲੈਂਡਸ ਪੁਲਿਸ ਨੇ ਕੇਸ ਬੰਦ ਕਿਉਂ ਕੀਤਾ, ਇਹਨਾਂ ਨੂੰ ਆਟੋਪਸੀ ਕਿਉਂ ਨਹੀਂ ਕੀਤੀ। ਹੁਣ ਮੈਂ ਇੱਥੇ ਤੱਕ ਕਹਿ ਦਿੰਦਾ ਵੀ ਜਿਸ ਦਿਨ ਅਵਤਾਰ ਸਿੰਘ ਖੰਡੇ ਦੀ ਮੌਤ ਹੁੰਦੀ, ਇੱਕ ਪੋਲੀਟੀਸ਼ੀਅਨ ਵੈਸਟ ਮਿਡਲੈਂਡਸ ਦੇ ਚੀਫ ਕਰਨ ਕੁਦਰਤੀ ਇੱਕ ਮੀਟਿੰਗ ਸੀ, ਉਹ ਪੋਲੀਟੀਸ਼ੀਅਨ ਨੇ ਕਿਹਾ ਵੀ ਅਵਤਾਰ ਸਿੰਘ ਖੰਡੇ ਦੀ ਮੌਤ ਹੋ ਗਈ, ਕਮਿਊਨਿਟੀ ਸ਼ੌਕਡ ਆ, ਤੇ ਉਹਨੇ ਕਿਹਾ ਵੀ ਜਿਹੜੇ ਨੈਕਸਟ ਆਫ ਕਿਨ ਆ ਉਹ ਪੁਲਿਸ ਨੂੰ ਰਿਪੋਰਟ ਦੇਣ। ਉਸੇ ਦਿਨ ਰਿਪੋਰਟ ਜਾਂਦੀ ਪੁਲਿਸ ਨੂੰ। ਦੂਸਰੇ ਦਿਨ 16 ਤਰੀਕ ਨੂੰ ਥਰਸਡੇ ਨੈਕਸਟ ਆਫ ਕਿਨ ਨੂੰ ਇੰਟਰਵਿਊ ਕਰਦੇ ਪੁਲਿਸ, ਤਾਂ ਕਹਿੰਦੇ ਅਸੀਂ ਬੋਡੀ ਸੀਲ ਕਰਤੀ ਆ ਵੀ ਕੰਟੈਮੀਨੇਟ ਨਾ ਹੋਵੇ, ਤਾਂ ਹੁਣ ਸੀਨੀਅਰ ਕਾਰਨਰ ਨੂੰ ਕੇਸ ਚੱਲ ਗਿਆ। ਦੇਖੋ ਉੱਥੇ ਤੱਕ ਪੁਲਿਸ ਤੇ ਕਾਰਨਰ ਦਾ ਰੋਲ ਸਹੀ ਰਿਹਾ। ਪਰ ਉਸ ਤੋਂ ਬਾਅਦ ਇਹ ਕਈ ਚੀਜ਼ਾਂ ਪ੍ਰੈਸ ਕਾਨਫਰੰਸ ਪ੍ਰੈਜ਼ੈਂਟ ਵੀ ਕੀਤੀਆਂ ਗਈਆਂ, ਜਿਹੜੇ ਕੇਸ ਵੀ ਹੋਣਾ ਵੀ ਫੇਰ ਇਹਨਾਂ ਨੇ ਠੱਪ ਕਰਤੀ ਗੱਲ। ਹੁਣ ਦੇਖੇ ਇਹਦੇ ਵਿੱਚ ਫੇਰ ਬਹੁਤ ਸਵਾਲ ਉੱਠਦੇ ਆ ਵੀ ਜੇ ਕਿਸੇ ਨੂੰ ਧਮਕੀਆਂ ਆ ਰਹੀਆਂ ਸੀ, ਕਿਸੇ ਦੀ ਇੱਕਦਮ ਮੌਤ ਹੋ ਜਾਵੇ, ਆਟੋਪਸੀ ਕਰ ਲੈਣ ਤਾਂ ਗੱਲ ਖਤਮ ਹੋ ਜਾਣੀ ਸੀ ਜੀ। ਪਰ ਇਹਨਾਂ ਨੂੰ ਆਟੋਪਸੀ ਕਰਨ ਨਹੀਂ ਦਿੱਤੀ। ਫਿਰ ਕਮਿਊਨਿਟੀ ਨੇ ਇਕੱਠੇ ਹੋ ਕੇ ਕਿਹਾ ਅਸੀਂ ਪ੍ਰਾਈਵੇਟ ਆਟੋਪਸੀ ਕਰ ਲੈਂਦੇ। ਪੈਥੋਲੋਜਿਸਟ ਨੂੰ ਪੁੱਛਿਆ, ਜਵਾਬ ਹੀ ਦੇਈ ਜਾਣ ਸਾਰੇ, ਬਿਕੋਜ਼ ਉਹਨਾਂ ਸਾਰੇ ਪੜ੍ਹ ਹਟੇ ਸੀ ਵੀ 24 ਘੰਟਿਆਂ ਵਿੱਚ ਇੰਡੀਆ ਵਿੱਚ ਖਬਰਾਂ ਤਾਂ ਸੋਸ਼ਲ ਮੀਡੀਆ ਵੀ ਅਸੀਂ ਉਹਨੂੰ ਪੋਇਜ਼ਨ ਕਰਤਾ ਜੀ। ਹੁਣ ਤੁਹਾਨੂੰ ਪਤਾ ਪੈਥੋਲੋਜਿਸਟ ਇੱਦਾਂ ਦੇ ਕੇਸ 'ਚ ਬਹੁਤ ਘੱਟ ਚੱਕਦੇ। ਇਵੈਂਚੁਅਲੀ ਨੌਰਥ ਵੈਸਟ 'ਚੋਂ ਇੱਕ ਪੈਥੋਲੋਜਿਸਟ ਕਮਿਊਨਿਟੀ ਨੇ ਲੱਚ ਲਿਆ, ਤੇ ਜਦੋਂ ਉਹ ਗਿਆ ਬਰਮਿੰਗਮ ਆਟੋਪਸੀ ਹੁਣ ਕਰਨੀ ਸੀ, ਉਹ ਕਹਿੰਦੇ ਅਸੀਂ ਬੋਡੀ ਮੂਵ ਕਰਤੀ। ਉੱਥੇ ਗਏ, ਕਹਿੰਦੇ ਅਸੀਂ ਬੋਡੀ ਫਰੀਜ਼ਰ ਪਾਤੀ, ਹੁਣ 5 ਦਿਨ ਬੋਡੀ ਨੂੰ ਥੋਰ ਕਰਨ ਲਈ ਲੱਗਣੇ। ਇਹਨਾਂ ਬਹੁਤ ਅੜਕੇ ਪਾਏ। ਤੇ ਦੂਸਰੇ ਪਾਸੇ ਜਿਹੜੀ ਅਵਤਾਰ ਸਿੰਘ ਖੰਡਾ ਦੀ ਮਾਂ ਤੇ ਭੈਣ ਸੀ, ਉਹਨਾਂ ਨੇ ਵੀਜ਼ਾ ਦੀ ਅਪਲਾਈ ਕੀਤੀ ਸੀ ਵੀ ਅਸੀਂ ਅਖੀਰਲੇ ਵੇਲੇ ਆਪਣੇ ਮੁੰਡੇ ਦੀ ਨਹੀਂ ਤਾਂ ਭਰਾ ਦੀ ਸ਼ਕਲ ਹੀ ਦੇਖ ਲਈਏ ਜੀ, ਬਿਕੋਜ਼ ਨਾ ਉਹਨਾਂ ਦੇ ਬਾਪ ਦੀ ਨਹੀਂ ਤਾਂ ਅਵਤਾਰ ਸਿੰਘ ਖੰਡੇ ਦੇ ਪਿਤਾ ਜੀ ਜੋ 31 ਸਾਲ ਦੀ ਉਮਰ 'ਚ ਸ਼ਹੀਦ ਹੋ ਗਏ ਸੀ, ਨਾ ਉਦੋਂ ਲਾਸ਼ ਦਿੱਤੀ ਸੀ। ਤਾਂ ਉਹ ਕੀ ਹੋਇਆ ਵੀ ਜਿਹੜਾ ਵੀਜ਼ਾ ਅਪਲਾਈ ਕਰਤਾ ਸੀ ਉਹ ਸਿਰਫ 5 ਦਿਨ ਲੱਗ ਗਏ। ਯੂਕੇ ਸਰਕਾਰ ਨੇ ਪੂਰਾ ਮਹੀਨਾ ਲਾਇਆ, ਤਾਂ ਮਹੀਨੇ ਬਾਅਦ ਕਹਿੰਦੇ ਵੀ ਸਾਨੂੰ ਡੈਥ ਸਰਟੀਫਿਕੇਟ ਚਾਹੀਦਾ ਜੀ। ਡੈਥ ਸਰਟੀਫਿਕੇਟ ਉਦੋਂ ਇਸ਼ੂ ਹੁੰਦਾ ਜਦੋਂ ਤੁਸੀਂ ਕੋਜ਼ ਆਫ ਡੈਥ ਨੂੰ ਐਕਸੈਪਟ ਕਰ ਲੈਂਦੇ। ਦੇਖੋ ਇਹ ਪਰਿਵਾਰ ਦਾ ਫੈਸਲਾ ਸੀ, ਇਹ ਮਾਂ ਦਾ ਫੈਸਲਾ ਸੀ ਵੀ ਦੇਖੋ ਮੇਰਾ ਮੁੰਡਾ ਤਾਂ ਚੱਲ ਗਿਆ, ਹੁਣ ਤਾਂ ਵਾਪਸ ਆਉਣਾ ਨਹੀਂ, ਪਰ ਮੈਂ ਅਖੀਰ ਦੀ ਵਾਰੀ ਉਹਦਾ ਮੂੰਹ ਦੇਖਣਾ ਚਾਹੁੰਦੀ ਹਾਂ, ਤਾਂ ਹੁਣ ਤੁਸੀਂ ਆਟੋਪਸੀ ਰਹਿਣ ਦਾ ਤੁਸੀਂ ਡੈਥ ਸਰਟੀਫਿਕੇਟ ਇਸ਼ੂ ਕਰਾ ਦਿਓ। ਉਹ ਡੈਥ ਸਰਟੀਫਿਕੇਟ ਇਸ਼ੂ ਹੋ ਗਿਆ, ਫਿਰ ਉਹਨਾਂ ਵੀਜ਼ਾ ਦੀ ਨਾਂਹ ਕਰਤੀ। ਦੇਖੋ ਇਹ ਵੀ ਹੈਰਾਨਗੀ ਦੀ ਗੱਲ, ਪਹਿਲੋਂ ਕਹਿੰਦੇ ਡੈਥ ਸਰਟੀਫਿਕੇਟ ਚਾਹੀਦਾ, ਫਿਰ ਅਸੀਂ ਕੰਸੀਡਰ ਕਰਾਂਗੇ, ਜਦੋਂ ਮਿਲ ਗਿਆ ਕਹਿੰਦੇ ਹੁਣ ਅਸੀਂ ਵੀਜ਼ੇ ਨਹੀਂ ਦੇਣੇ। ਦੇਖੋ ਇਹ ਸਾਰੀਆਂ ਗੱਲਾਂ ਸਸਪੀਸ਼ਨ ਕ੍ਰੀਏਟ ਕਰਦੀਆਂ। ਪਰ ਜਿਹੜੀ ਇੰਟੈਲੀਜੈਂਸ ਦੀ ਗੱਲ ਆ, ਮੈਨੂੰ ਲੱਗਦਾ ਵੀ ਹੁਣ ਆਪਾਂ ਮੁੜ ਕੇ ਜਾਂਦੇ, ਅਮਰੀਕਾ ਦਾ ਸਟੈਂਡ, ਅਮਰੀਕਾ ਦਾ ਮੀਡੀਆ, ਉਹ ਜਦੋਂ ਜੋ ਬਾਈਡਨ ਮੋਦੀ ਦੇ ਹੱਕ 'ਚ UN 'ਚ ਬੋਲਦਾ, ਉਹ ਫਿਰ ਉਹਨਾਂ ਦੇ ਅਫੀਸ਼ੀਅਲਸ ਨੂੰ ਪੁੱਛਦੇ। ਇੱਥੇ ਤੱਕ ਵੀ ਐਂਟਨੀ ਬਲਿੰਕਨ ਨੂੰ ਵੀ ਕਹਿਣਾ ਪਿਆ ਪ੍ਰੈਸ ਕਾਨਫਰੰਸ ਵੀ ਅਸੀਂ ਤਕਰੀਬਨ ਕੈਨੇਡਾ ਨਾਲ ਖੜੇ ਹਾਂ ਤੇ ਇੰਡੀਆ ਨੂੰ ਕੋਆਪਰੇਟ ਕਰਨਾ ਚਾਹੀਦਾ। ਉਹਨੇ ਇੱਥੇ ਕਿਹਾ ਸੀ ਵੀ ਆਰ ਕੋਆਰਡੀਨੇਟਿੰਗ ਇਟ, ਕੋਆਰਡੀਨੇਟ ਦਾ ਲਫ਼ਜ਼ ਕੀਤਾ ਸੀ। ਹੁਣ ਉਹਦੇ ਵਿੱਚ ਇੰਡੀਆ ਨੂੰ ਵੀ ਪਤਾ ਵੀ ਅਮਰੀਕਾ ਦਾ ਰੋਲ ਇਹਦੇ ਵਿੱਚ ਬਹੁਤ ਆ, ਪਰ ਉਹ ਡੈਨ ਨਹੀਂ ਕਰਦੇ ਵੀ ਅਸੀਂ ਅਮਰੀਕਾ ਨੂੰ ਚੈਲੰਜ ਕਰੀਏ ਜੀ। ਹੁਣ ਗੱਲ ਆਉਂਦੀ UK ਦੀ ਵੀ ਉਹਨੂੰ ਵੀ ਦੱਸਿਆ ਸੀ ਜਿੱਦਾਂ ਜੋ ਬਾਈਡਨ ਦਾ, ਪਰ ਜਿਹੜੀ ਰਿਸ਼ੀ ਸੁਨਕ ਆ ਉਹ ਤਾਂ ਇੰਡੀਆ 'ਚ ਆ ਕੇ ਉਹ ਇੰਟਰਵਿਊ 'ਚ ਕਿਹਾ ਸੀ, ਮੋਦੀ ਜੀ ਮੈਂ ਇੱਕ ਕੱਟੜ ਹਿੰਦੂ ਹਾਂ, ਪ੍ਰਾਊਡ ਹਿੰਦੂ ਜੀ। ਇੱਥੇ ਸਵਾਲ ਉੱਠਦਾ
UK ਵਿੱਚ ਵੀ ਜਦੋਂ ਇੰਡੀਆ ਦੀ ਗੱਲ ਆਉਂਦੀ ਤਾਂ ਰਿਸ਼ੀ ਸੁਨਕ ਦੀ ਇੱਕ ਕੰਫਲਿਕਟਡ ਆ, ਪਰ ਜਦੋਂ ਏਦਾਂ ਦੀ ਗੱਲ ਜਦੋਂ ਇੱਕ ਇਨਕੁਐਸਟ ਦੀ ਮੰਗ ਹੁੰਦੀ, ਇਨਕੁਆਇਰੀ ਦੀ ਮੰਗ ਹੁੰਦੀ, ਫਿਰ ਹੋ ਸਕਦਾ ਵੀ ਰਿਸ਼ੀ ਸੁਨਕ ਨੂੰ ਵੀ ਇਸ ਗੱਲ ਦਾ ਸ਼ਾਇਦ ਐਕਸੈਪਟ ਹੀ ਕਰਨਾ ਪਵੇ ਵੀ ਇਹ ਜੇ ਗੱਲਾਂ ਬਾਹਰ ਨਿਕਲੀਆਂ ਆਈਆਂ ਲੀਗਲ ਪ੍ਰੋਸੈਸ ਦੇ ਥਰੂ, ਇੱਥੇ ਦੀ ਇੰਟੈਲੀਜੈਂਸ ਨੂੰ ਜੱਜ ਨੂੰ ਦੱਸਣਾ ਪਿਆ, ਫਿਰ ਗੱਲ ਹੋਣੀ ਵੀ ਸ਼ਾਇਦ ਜੋ ਕੁਛ UK 'ਚ ਹੋਇਆ, ਹਰਦੀਪ ਸਿੰਘ ਨਿੱਜਰ ਤਾਂ ਸ਼ਰੇਆਮ ਉਹਨੂੰ ਅਸੈਸੀਨੇਟ ਕੀਤਾ ਗਿਆ ਜੀ। ਪਰ ਜੇ ਗੱਲ ਆ ਗਈ ਤਾਂ ਇਹ ਜਿਹੜਾ ਥਰਡ ਸੋਰਸ ਸੀ, ਇੱਕ ਇੰਡੀਅਨ ਜਰਨਲਿਸਟ ਲੰਡਨ ਬੇਸ ਨੇ ਕਿਹਾ ਵੀ ਮੇਰੀ ਰੀਡਿੰਗ ਆ ਵੀ ਜਦੋਂ ਇੰਡੀਅਨ ਇੰਡੀਪੈਂਡੈਂਸ ਪਾਕਿਸਤਾਨ ਬਣਿਆ, ਜਿਹੜੀ ਇੰਡੀਆ ਦੀ ਇੰਟੈਲੀਜੈਂਸ ਜਦੋਂ ਬਣਾਈ ਗਈ ਸੀ, ਉਹ ਹੌਲੀ ਹੌਲੀ ਕਿਉਂ ਬਣੀ ਸੀ, ਕਿੱਥੇ ਉਹਨਾਂ ਦਾ ਰੋਲ ਸੀਗਾ, ਪਰ ਉਹ ਕਹਿੰਦਾ ਜਦੋਂ ਦਾ ਮੋਦੀ ਆਇਆ ਤੇ ਅਜੀਤ ਦੋਵਾਲ ਆਇਆ, ਰਾਈਟ ਹੈਂਡ ਮੈਨ, ਇਹਨਾਂ ਨੇ ਆਪਾਂ ਰੋਜ਼ ਦੇਖਦੇ ਹਾਂ ਇਹ ਜੋ ਕੁਛ ਮਰਜ਼ੀ ਕਰ ਲੈਣ ਇੰਡੀਆ 'ਚ, ਘੱਟ ਗਿਣਤੀਆਂ ਨਾਲ, ਰਿਲੀਜੀਅਸ ਮਾਈਨੋਰਿਟੀਜ਼ ਨਾਲ, ਡੈਲਟਸ ਨਾਲ ਸ਼ਰੇਆਮ ਮਾਰ ਦਿੰਦੇ ਆ, ਉੱਥੇ ਬੰਦਿਆਂ ਨੂੰ ਕੋਈ ਪੁੱਛਣ ਵਾਲਾ ਨਹੀਂ ਕਿਉਂਕਿ ਇਨਕਰੇਜ ਕਰਦੇ। ਉਹ ਕਹਿੰਦਾ ਮੈਨੂੰ ਲੱਗਦਾ ਵੀ ਇਹਨਾਂ ਨੇ ਪਾਲਿਸੀ ਅਡਾਪਟ ਕਰ ਲਈ ਵੀ ਬਾਹਰਲੇ ਦੇਸ਼ਾਂ 'ਚ ਵੀ ਅਸੀਂ ਸਰਕਾਰਾਂ ਤੇ ਤਾਂ ਦਬਾਅ ਪਾ ਲਿਆ, ਕੈਨੇਡਾ ਤੇ ਅਮਰੀਕਾ ਤੇ UK ਤੇ, ਪਰ ਜਿਹੜੇ ਖਾਲਿਸਤਾਨੀ ਆ, ਜੇ ਆਪਾਂ ਹੋਰਾਂ ਦੀ ਵੀ ਗੱਲ ਕਰਦੇ, ਪਰ ਆਪਾਂ ਜੇ ਖਾਲਿਸਤਾਨੀਆਂ ਦੀ ਗੱਲ ਕਰਦੇ ਵੀ ਇਹਨਾਂ ਤੇ ਇਹ ਤਕਰੀਬਨ ਕੁਛ ਕਰਦੇ ਨਹੀਂ, ਤਾਂ ਅਸੀਂ ਆਪ ਕਰਕੇ ਦਿਖਾਉਂਦੇ ਜੀ। ਤੇ ਗੱਲਾਂ ਵਿੱਚੋਂ ਇਹੀ ਨਿਕਲਦਾ ਵੀ ਜਦੋਂ ਨੈਸ਼ਨਲ ਸਿਕਿਉਰਿਟੀ ਵਾਲੇ ਨੇ ਐਵੀਡੈਂਸ ਦਿੱਤਾ, ਇਹਨਾਂ ਨੇ ਡਿਨਾਈ ਨਹੀਂ ਕੀਤਾ ਹਰਦੀਪ ਸਿੰਘ ਨਿੱਜਰ ਤੇ। ਹੁਣ ਦੇਖੋ ਜੇ ਗੱਲ ਸਾਬਤ ਹੋ ਜਾਂਦੀ UK 'ਚ ਵੀ ਇੰਡੀਆ ਨੇ ਥਰਡ ਪਾਰਟੀਜ਼ ਵਰਤ ਕੇ, ਜੀ, ਥਰਡ ਪਾਰਟੀਜ਼ ਦੀ ਗੱਲ ਉਹ ਇੰਡੀਅਨ ਜਰਨਲਿਸਟ ਕਹਿੰਦਾ ਰਸ਼ੀਆ ਵਾਲਾ ਹੀ ਹੋ ਸਕਦਾ ਜਿਹਨਾਂ ਇਹ ਤਰੀਕੇ ਵਰਤੇ ਆ ਪੋਇਜ਼ਨ ਦਾ, ਫਿਰ ਇੱਕ ਬਹੁਤ ਵੱਡਾ ਇੱਕ ਚੈਲੰਜ ਸਿਰਫ UK ਲਈ ਨਹੀਂ ਪਰ ਉਹ 5 ਮੁਲਕਾਂ ਲਈ ਹੋ ਜਾਂਦਾ ਵੀ ਇਹ ਰਸ਼ੀਆ ਨੂੰ ਵਰਤ ਕੇ UK ਦੀ ਧਰਤੀ ਤੇ ਅਵਤਾਰ ਸਿੰਘ ਖੰਡੇ ਦੀ ਅਸੀਂ ਕਹਿੰਦੇ ਅਸੈਸੀਨੇਸ਼ਨ ਹੀ ਹੋਈ ਜੀ, ਜੇ ਸਾਬਤ ਹੋ ਜਾਵੇ। ਫਿਰ ਆਪਾਂ ਨੂੰ ਪਤਾ ਯੂਕਰੇਨ ਦੀ ਲੜਾਈ 'ਚ ਵੀ ਇੰਡੀਆ ਦਾ ਸਟੈਂਡ ਕੀ ਆ, ਰਸ਼ੀਆ ਦੇ ਨਾਲ ਹੀ ਆ। ਤੇ ਜੇ ਇਹ ਮੁਲਕਾਂ ਨੂੰ ਇਹ ਪਤਾ ਲੱਗ ਗਿਆ, ਇਹਨਾਂ ਕੋਲ ਇੰਟੈਲੀਜੈਂਸ ਹੈਗੀ ਆ ਵੀ ਇਹ ਗੱਲ ਹੋ ਰਹੀ, ਫਿਰ ਮੈਨੂੰ ਲੱਗਦਾ ਇਹ ਸਿਰਫ ਸੋਵਰਨਟੀ ਕੈਨੇਡਾ ਦੀ ਗੱਲ ਨਹੀਂ, ਇਹ UK ਦੀ ਵੀ ਆ ਤੇ ਵੈਸਟਰਨ ਮੁਲਕਾਂ ਦੀ ਵੀ ਆ ਵੀ ਜੇ ਇਹ ਗੱਲ ਆਪਾਂ ਹੁਣ ਨਹੀਂ ਸਟੈਂਡ ਲੈਂਦੇ, ਇਹਨਾਂ ਨੂੰ ਕਹਿਣਾ ਅਸੀਂ ਤਾਂ ਜੋ ਕੁਛ ਮਰਜ਼ੀ ਤੁਹਾਡੇ ਦੇਸ਼ਾਂ 'ਚ ਵੀ ਕਰਕੇ, ਪਾਕਿਸਤਾਨ ਵਿੱਚ ਉਹ ਕਰਦੇ ਹੀ ਕਰਦੇ, ਕਿਉਂਕਿ ਦੇਖੋ ਪਰਮਜੀਤ ਸਿੰਘ 5/6 ਮਈ ਉਹਦੀ ਅਸੈਸੀਨੇਸ਼ਨ ਹੁੰਦੀ ਆ, ਤੇ 18 ਤਰੀਕ ਹਰਦੀਪ ਸਿੰਘ ਨਿੱਜਰ, 18 ਜੂਨ ਨੂੰ, ਜੇ 15 ਜੂਨ ਦੀ ਅਵਤਾਰ ਸਿੰਘ ਖੰਡੇ ਦੀ ਹੁੰਦੀ। ਬਿਕਾਜ਼ ਇੱਕ ਸ਼ਾਇਦ ਤੁਸੀਂ ਵੀ ਉਹ ਵੀਡੀਓ ਦੇਖੀ ਹੋਣੀ ਆ, ਅੱਜ ਤੱਕ ਟੈਲੀਵਿਜ਼ਨ ਤੇ 10-11 ਜੁਲਾਈ ਜੇ ਮੈਂ ਨਾ ਗਲਤ ਹੋਵਾਂ, ਇਹਨਾਂ NIA ਦੀ ਹਿੱਟ ਲਿਸਟ 20 ਜਣਿਆਂ ਦੀ ਜਿਹੜੇ ਬਾਹਰਲੇ ਦੇਸ਼ਾਂ 'ਚ ਸਿੱਖ ਰਹਿ ਰਹੇ, ਜਿਹਦੇ ਵਿੱਚ 6 UK ਦੇ ਸੀ, ਤੇ ਉਹਨਾਂ ਐਂਡ ਤੇ ਜਾ ਕੇ ਉਸ ਵੀਡੀਓ ਦਾ ਕਿਹਾ ਵੀ ਹਰਦੀਪ ਸਿੰਘ ਨਿੱਜਰ ਦੀ ਫੋਟੋ ਦਿਖਾ ਕੇ, ਅਵਤਾਰ ਸਿੰਘ ਖੰਡੇ ਦੀ ਤੇ ਪਰਮਜੀਤ ਸਿੰਘ 5/8 ਇਹ ਬੰਦੇ ਅਸੀਂ ਮਾਰ ਹਟੇ। ਉਹ ਇੱਕ ਕਿਸਮ ਦਾ ਉਹ ਕਹਿ ਰਹੇ ਸੀ ਵੀ ਆਹ ਬੰਦੇ ਅਸੀਂ ਖਤਮ ਕਰਤੇ, ਤਾਂ ਹੁਣ ਤੁਸੀਂ ਆਪਣਾ ਜਿੱਦਾਂ ਜ਼ੋਰ ਲਾ ਲਓ ਵੀ ਅਸੀਂ ਤੇ ਕਰ ਸਕਦੇ। ਇਹ ਦੇਖੋ ਇੰਡੀਅਨ ਟੈਲੀਵਿਜ਼ਨ ਤੇ ਇਸ ਪ੍ਰੈਸ ਕਾਨਫਰੰਸ, ਇਹ ਵੀਡੀਓ ਹਿੰਦੀ ਵਿੱਚ ਸੀ ਪਰ ਵਿਦ ਸਬਟਾਈਟਲਸ ਪਲੇ ਕੀਤੀ, ਤੇ ਜਿੰਨੇ ਵੀ ਉੱਥੇ ਚੈਨਲ 4 ਨਿਊਜ਼, ITV, ਪ੍ਰੈਸ ਐਸੋਸੀਏਸ਼ਨ, ਉਹ ਹੈਰਾਨ ਸੀਗੇ ਵੀ ਇਹ ਚੀਜ਼ ਹੋਣੀ ਨਿਕਲੀ ਕਰਕੇ ਕੈਨੇਡਾ ਵਿੱਚ ਜੋ ਕਿ ਜਸਟਿਨ ਟਰੂਡੋ ਨੇ ਕਿਹਾ। ਤਾਂ ਇਹ ਗੱਲ ਪਾਈ ਵੀ ਜਿਹੜਾ ਮਸਲਾ ਕੈਨੇਡੀਅਨ ਸਰਕਾਰ ਨੇ, ਤੇ ਮੈਂ ਕਹਿੰਦਾ ਜਿੰਨੇ ਵੀ ਆਪੋਜੀਸ਼ਨ ਪਾਰਟੀਜ਼ ਨੇ ਵੀ ਇਹਦੇ ਵਿੱਚ ਸਾਥ ਦਿੱਤਾ ਇਨੀਸ਼ੀਅਲੀ, ਕਈ ਹੁਣ ਵੀ ਦੇ ਰਿਹਾ, ਉਹਨਾਂ ਨੂੰ ਪਤਾ ਵੀ ਇਹ ਸਾਡੇ ਮੁਲਕ ਨੂੰ ਇੱਕ ਚੈਲੰਜ ਆ, ਤੇ ਇਹ ਭਾਵੇਂ ਸਾਨੂੰ ਮਹਿੰਗਾ ਵੀ ਪੈਣਾ। ਹੁਣ ਆਪਾਂ ਦੇਖਦੇ ਵੀ ਇਸ ਹਫ਼ਤੇ ਇੰਡੀਆ ਸਰਕਾਰ ਨੇ ਕਿਹਾ ਵੀ 10 ਅਕਤੂਬਰ ਤੱਕ ਤੁਸੀਂ 41 ਡਿਪਲੋਮੈਟਸ ਕੱਢ ਲਓ 62 ਚੋਂ। ਜੀ ਦੇਖੋ ਇਹ ਗੱਲਾਂ ਕਰਨੀਆਂ, ਝੂਠੇ ਇਲਜ਼ਾਮ ਲਾਉਣੇ ਜਸਟਿਨ ਟਰੂਡੋ ਤੇ, ਝੂਠੇ ਇਲਜ਼ਾਮ ਹਰਦੀਪ ਸਿੰਘ ਨਿੱਜਰ ਬਾਰੇ ਵੀ ਲੱਗ ਰਹੇ ਇੱਥੇ ਪੇਪਰਾਂ 'ਚ, ਇਹ ਸਾਰੀਆਂ ਚੀਜ਼ਾਂ ਐਕਚੁਅਲੀ ਰਿਐਲਿਟੀ ਵਿੱਚ ਇੰਡੀਆ ਦੇ ਖਿਲਾਫ ਜਾਣੀਆਂ।
ਬਿਕੋਜ਼ ਉਹ ਫਿਰ ਸ਼ੋਅ ਕਰਦੇ ਕਿ ਅਸੀਂ ਡੈਮੋਕਰੇਸੀ ਤਾਂ ਨਹੀਂ, ਅਸੀਂ ਆਟੋਕ੍ਰੇਸੀ ਤੇ ਬਣੇ ਆ, ਇਹਨਾਂ ਸਾਰਿਆਂ ਨੂੰ ਪਤਾ। ਪਰ ਜਦੋਂ ਇਹ ਕੰਮ ਗਲਤ ਬਾਹਰਲੇ ਦੇਸ਼ਾਂ 'ਚ ਕਰਨ ਨੂੰ, ਦੇਖੋ ਆਪਾਂ ਨੂੰ ਪਤਾ ਵੀ ਜਦੋਂ ਇਹ ਕੋਈ ਕਤਲ ਪਾਕਿਸਤਾਨ 'ਚ ਕਰਦੇ ਆ, ਤਕਰੀਬਨ ਜੇ ਮੈਂ ਨਾ ਗਲਤ ਹੋਵਾਂ, ਇਹ ਹੁਣ ਕਹਿੰਦੇ ਵੀ ਖਰੇ 20 ਜਣੇ ਪਿਛਲੇ 18 ਮਹੀਨਿਆਂ 'ਚ ਬਾਹਰਲੇ ਦੇਸ਼ਾਂ 'ਚ ਇੰਡੀਆ ਨੇ ਕਤਲ ਕੀਤੇ, ਜਿਹਦੇ ਵਿੱਚ ਕਈ ਸਿੱਖਾਂ ਦੇ ਨਾਮ ਵੀ ਆ ਜੀ। ਪਰ ਜਦੋਂ ਵੈਸਟ ਵਿੱਚ, ਕੈਨੇਡਾ ਵਿੱਚ, ਨਹੀਂ ਤਾਂ UK 'ਚ, ਹੁਣ ਵੇਖੋ ਮੈਂ ਅਮਰੀਕਾ ਦੀ ਵੀ ਗੱਲ ਕਰ ਦਿੰਦਾ ਵੀ ਆਪਾਂ ਨੂੰ ਜਿੱਥੇ ਵੀ ਆਪਾਂ ਬੈਠੇ, ਖਾਸ ਤੌਰ ਤੇ ਅਮਰੀਕਾ, ਕੈਨੇਡਾ, UK, ਆਸਟ੍ਰੇਲੀਆ ਤੇ ਨਿਊਜ਼ੀਲੈਂਡ, ਜਿਹੜੇ 5 ਅੱਖਾਂ ਆ, ਆਪਾਂ ਨੂੰ ਪਤਾ ਆਸਟ੍ਰੇਲੀਆ ਵਿੱਚ ਵੀ ਸਿੱਖਾਂ ਨੂੰ ਬਦਨਾਮ ਕਰਕੇ ਉੱਥੇ ਅਥਾਰਟੀਜ਼ ਨੇ ਕਿਹਾ ਵੀ ਇਹ ਬੰਦੇ ਗਲਤ ਆਪਣੇ ਮੰਦਰਾਂ ਤੇ ਗ੍ਰਫਿਟੀ ਕਰੀ ਜਾਂਦੇ, ਪਰ ਇਹ ਸਿੱਖ ਨਹੀਂ ਸੀ ਜੀ। ਇਹ ਗੱਲਾਂ ਜਦੋਂ ਹੁੰਦੀਆਂ, ਇਹ ਡੈਫੀਨਿਟਲੀ ਆਪਸ ਵਿੱਚ ਤਾਂ ਗੱਲਾਂ ਕਰਦੇ। ਤੇ ਮੈਂ ਹੁਣ ਅਮਰੀਕਾ ਦੇ ਕੇਸ ਦੀ ਮੈਂ ਹੁਣੇ CNN ਨੂੰ ਦੱਸ ਕੇ ਹਟਿਆ। ਮੈਂ ਕਿਹਾ ਤੁਹਾਨੂੰ ਚੇਤਾ ਹੋਣਾ ਜਦੋਂ ਬਾਪੂ ਸੂਰਤ ਸਿੰਘ ਦਾ ਸਨ ਇਨ ਲਾਅ ਸਤਵਿੰਦਰ ਸਿੰਘ ਭੋਲੇ ਦੀ ਸ਼ਿਕਾਗੋ ਕਤਲ ਹੁੰਦਾ 2015 'ਚ। ਉਦੋਂ ਵੀ ਆਪਾਂ ਆਪਸ ਵਿੱਚ ਕਮਿਊਨਿਟੀ ਕਰ ਰਹੇ ਸੀ ਵੀ ਐਕਚੁਅਲੀ ਕਿ ਉਹ ਪੰਜਾਬ ਗਏ ਸੀ, ਬਾਪੂ ਸੂਰਤ ਸਿੰਘ ਨੂੰ ਮਿਲੇ, ਉਹਨਾਂ ਦੀ ਬੈਕਗਰਾਊਂਡ ਵੀ ਸੀਗੇ ਵੀ ਫੈਡਰੇਸ਼ਨ ਦੇ ਸੰਗਠਨ ਵਰਕਰ ਸੀ, ਤੇ ਉਹਨਾਂ ਦੀ ਕਤਲ, ਤਾਂ ਅੱਜ ਤੱਕ ਉਹਦਾ ਮਰਡਰਰ ਲੱਜਿਆ ਨਹੀਂ। ਦੇਖੋ ਅਸੀਂ CNN ਨੂੰ ਕਿਹਾ, ਉੱਥੇ ਇਨਵੈਸਟਿਗੇਟਿਵ ਜਰਨਲਿਸਟ ਆ, ਇਹ ਚੀਜ਼ਾਂ ਹੁਣ ਫਰੋਲਣੀਆਂ ਚਾਹੀਦੀਆਂ ਜੀ। ਬਿਕੋਜ਼ ਆਪਾਂ ਜਿੱਦਾਂ ਦੇਖ ਲਿਆ ਵੀ ਵਾਸ਼ਿੰਗਟਨ ਪੋਸਟ ਨੇ ਕਿੱਦਾਂ ਇਨਫੋਰਮੇਸ਼ਨ ਕੱਢੀ ਵੀ 6 ਜਣੇ ਇਨਵੋਲਵ ਸੀ, 2 ਗੱਡੀਆਂ ਸੀ, 50 ਗੋਲੀਆਂ ਚੱਲੀਆਂ, 34 ਹਰਦੀਪ ਸਿੰਘ ਦੀਆਂ ਲੱਗੀਆਂ। ਇਹ ਚੀਜ਼ ਬਾਹਰ ਤਾਂ ਆਈ ਨਹੀਂ ਸੀ। ਉਹਨਾਂ ਕਿੱਦਾਂ CCTV ਫੁਟੇਜ ਲੈ ਲਈ, ਕਿੱਦਾਂ। ਹੁਣ ਦੇਖੋ CNN ਅਵਤਾਰ ਸਿੰਘ ਖੰਡੇ ਬਾਰੇ ਵੀ ਪੁੱਛ ਕਿੱਥੇ ਸੀਗਾ, ਕਿੱਥੇ ਕਿੱਥੇ ਗਿਆ, ਕਿਉਂਕਿ ਕਹਿੰਦੇ ਸਾਡੇ ਕੋਲ ਬਹੁਤ ਤਰੀਕੇ ਹੈਗੇ ਆ, ਅਸੀਂ ਆਪ ਇਨਵੈਸਟੀਗੇਟ ਕਰ ਸਕਦੇ ਹਾਂ CCTV ਫੁਟੇਜ ਥਰੂ, ਵੀ ਕਿੱਥੇ ਗਿਆ, ਕਿਹਨੂੰ ਮਿਲਿਆ, ਕਿੱਥੇ ਕੰਮ ਤੇ ਜਾਂਦਾ, ਕਿੱਥੇ ਹੋ ਸਕਦਾ ਗਲਤ ਕੰਮ ਹੋਇਆ ਹੋਵੇ। ਜੀ। ਤਾਂ ਮੈਨੂੰ ਲੱਗਦਾ ਆਪਾਂ ਅਮਰੀਕਾ ਵਿੱਚ ਵੀ ਇਹ ਗੱਲ ਕਰਨੀ ਚਾਹੀਦੀ ਹੈ। ਬਿਲਕੁਲ। ਇੱਕ ਇਹ ਗੱਲ ਦੱਸੋ, ਜੇ ਜਿਵੇਂ ਇਹ ਗੱਲ ਹੁਣ ਮੰਨੀ ਜਾਂਦੀ ਹੈ ਜਾਂ ਸਾਹਮਣੇ ਜਗ ਜ਼ਾਹਰ ਹੈਗੀ ਹੈ ਵੀ UK ਦਾ ਜਾਂ ਖਾਸ ਤੌਰ ਤੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਦਾ ਇੱਕ ਸਾਫਟ ਸਪੌਟ ਹੈ ਇੰਡੀਆ ਦੇ ਲਈ, ਤਾਂ ਇਸ ਗੱਲ ਦੀ ਤੁਸੀਂ ਸਾਰੀ ਇਨਕੁਆਇਰੀ ਦੀ ਮੰਗ ਵੀ ਕਰ ਰਹੇ ਹੋ, ਅਥਾਰਟੀਜ਼ ਦੇ ਨਾਲ ਮੀਟਿੰਗਸ ਵੀ ਹੋ ਰਹੀਆਂ ਨੇ, ਤਾਂ ਇਹਨਾਂ ਸਾਰੇ ਘਟਨਾਕ੍ਰਮ ਦੇ ਵਿੱਚ ਕੀ ਇਹ ਗੱਲ ਅਫੀਸ਼ੀਅਲੀ ਕਿਤੇ ਨਾ ਕਿਤੇ ਕੁਝ ਇਸ ਕਿਸਮ ਦਾ ਹੈ ਜਾਂ ਸਾਹਮਣੇ ਆਇਆ ਹੋਵੇ ਵੀ UK ਦਾ ਜਿਹੜਾ ਸਾਫਟ ਸਪੌਟ ਹੈ, ਵੀ ਕੀ UK ਵੀ ਇਹ ਸਾਰੇ ਪਾਰਟ ਦੇ ਵਿੱਚ ਹੋ ਸਕਦਾ ਵੀ ਉਹਨਾਂ ਨੂੰ ਪਤਾ ਹੋਵੇ ਕਿਸੇ ਨਾ ਕਿਸੇ ਲੈਵਲ ਤੇ, ਜਿਹਦੇ ਕਰਕੇ ਜਿਵੇਂ ਤੁਸੀਂ ਜ਼ਿਕਰ ਕੀਤਾ ਵੀ ਜਦੋਂ ਅਟੋਪਸੀ ਦੀ ਗੱਲ ਹੋਈ ਤੇ ਇਹਨਾਂ ਨੇ ਡਿੱਕੇ ਡਾਹੇ ਤੇ ਅਟੋਪਸੀ ਨਹੀਂ ਹੋਣ ਦਿੱਤੀ। ਸੋ ਕਿਤੇ ਨਾ ਕਿਤੇ ਇਹ ਸਵਾਲ ਵੀ ਉੱਠਦਾ ਵੀ UK ਗਵਰਨਮੈਂਟ ਦਾ ਸਟੈਂਡ ਕੀ ਹੈ ਅਵਤਾਰ ਸਿੰਘ ਖੰਡਾ ਦੀ ਅਸੈਸੀਨੇਸ਼ਨ ਦੇ ਮੱਦੇਨਜ਼ਰ, ਐਂਡ ਐਟ ਦ ਸੇਮ ਟਾਈਮ ਜਦੋਂ ਅਸੀਂ ਇੰਟਰਨੈਸ਼ਨਲੀ ਜਾਂ ਇਸ ਸਾਰੇ ਪਾਰਟ ਦੇ ਵਿੱਚ ਵੀ ਦੇਖ ਰਹੇ ਹਾਂ, ਉਹ ਵੀ ਉਨਾ ਕਲੀਅਰ ਨਹੀਂ ਨਜ਼ਰ ਆਉਂਦਾ। ਭਾਈ ਦੇਖੋ 2-3 ਚੀਜ਼ਾਂ। ਇੱਕ ਤਾਂ ਇਹ ਜਿਹੜੀ ਜੀਓ ਪੋਲਿਟਿਕਸ ਆ ਵੀ ਖਾਸ ਤੌਰ ਤੇ ਅਮਰੀਕਾ, ਉਹ ਚਾਹੁੰਦੇ ਸੀ ਵੀ ਇੰਡੀਆ ਨੂੰ ਵਰਤਣਾ ਚਾਈਨਾ ਦੇ ਖਿਲਾਫ, ਤੇ ਇਹ ਉਹਨਾਂ ਨੂੰ ਇੱਕ ਪ੍ਰੋਬਲਮ ਹੈਗੀ ਆ ਵੀ ਜੇ ਅਸੀਂ ਬਾਹਲਾ ਸਾਥ ਕੈਨੇਡਾ ਨੂੰ ਦਿੰਦੇ ਆ ਤਾਂ ਇੰਡੀਆ ਨੂੰ ਕਹਿੰਦੇ ਵੀ ਹੋ ਸਕਦਾ ਉਹ ਸਾਡਾ ਪ੍ਰੋਜੈਕਟ ਸਿਰੇ ਨਾ ਚੜੇ। ਪਰ ਗੱਲ ਉਸ ਪਾਸੇ ਨੂੰ ਜਾ ਰਹੀ, ਤੁਸੀਂ ਸੁਣਿਆ ਹੋਣਾ ਵੀ ਜਿਹੜਾ ਅਮਰੀਕਾ ਦਾ ਅੰਬੈਸਡਰ ਨੇ ਕਿਹਾ ਆਪਣੇ ਸਟਾਫ ਨੂੰ ਦਿੱਲੀ ਵਿੱਚ ਵੀ ਆਪਣੇ ਰਿਲੇਸ਼ਨ ਹੁਣ ਥੋੜੇ ਵਿਗੜ ਜਾਣੇ ਇੰਡੀਆ ਦੇ ਨਾਲ। ਜੀ। ਮੈਂ ਗੱਲ ਹੁਣ ਕਰਦਾ UK ਦੀ ਤੇ ਰਿਸ਼ੀ ਸੁਨਕ ਦੀ। ਦੇਖੋ ਜਿੱਦਾਂ ਕੈਨੇਡਾ ਨੇ ਗੱਲ ਬਾਹਰ ਕੱਢ ਦਿੱਤੀ, ਇਹ ਬਾਹਰ ਆਉਣੀ ਨਹੀਂ ਸੀ ਜੇ ਇਹਨਾਂ ਦੀ ਜਿਹੜੀ ਕੁਆਇਟ ਡਿਪਲੋਮੇਸੀ ਹੁੰਦੀ ਤਾਂ ਉਹ ਗੱਲ ਕਹਿ ਲਓ ਇਹਨਾਂ ਦਾ ਦਵਾਦੇ ਨਹੀਂ ਸੀ ਦੋਨੇ ਮੁਲਕਾਂ ਨੇ। ਹੁਣ ਜਿਹੜੀ UK ਦੀ ਆ ਇਹਨੂੰ ਡੈਫੀਨਿਟਲੀ ਕਵਰ ਅਪ ਕਰ ਰਹੇ ਆ, ਸਿਰਫ ਅਵਤਾਰ ਸਿੰਘ ਖੰਡੇ ਦੀ ਗੱਲ ਨਹੀਂ। ਪਿਛਲੇ ਹਫ਼ਤੇ ਗਾਰਡੀਅਨ ਨਿਊਜ਼ਪੇਪਰ ਨੇ ਛਪਾਇਆ ਸੀ, ਮੈਂ ਉਸ ਜਰਨਲਿਸਟ ਨਾਲ ਗੱਲ ਕਰਦਾ, ਪਿਛਲੇ ਥਰਸਡੇ ਦੀ ਗੱਲ ਆ, ਉੱਥੇ ਵਿੱਚ ਹੁਣ ਕਿਹਾ ਫੋਰਮਰ ਵਾਈਟ ਹੋਲ ਅਫੀਸ਼ੀਅਲਸ ਨੇ ਸਾਨੂੰ ਦੱਸਿਆ, ਵਾਈਟ ਹੁੰਦਾ ਜਿਹੜੇ ਸਰਕਾਰੀ ਬੰਦੇ ਆ, ਵੀ UK ਵਿੱਚ ਇੰਡੀਅਨ ਇੰਟੈਲੀਜੈਂਸੀਜ਼ ਹੈਵ ਬੀਨ ਕੈਰਿੰਗ ਆਊਟ ਸਬਵਰਸਿਵ ਐਕਟੀਵਿਟੀਜ਼ ਟਾਰਗੇਟਿੰਗ ਸਿੱਖਸ। ਇਹ ਕਨਫਰਮ ਕੀਤਾ ਹੈ।
ਜੀ ਹੁਣ ਉਹੀ ਬੰਦਾ ਕਹਿ ਰਿਹਾ, ਮੇਰੀ ਬ੍ਰਿਟਿਸ਼ ਇੰਟੈਲੀਜੈਂਸ ਕਹਿੰਦੇ ਵੀ ਫਾਲ ਪਲੇ ਹੋਈ ਜੋ ਖੰਡੇ ਦੀ ਗੱਲ ਆ। ਇਹ ਮੈਨੂੰ ਲੱਗਦਾ ਵੀ ਜਿਹੜਾ ਸਾਡੀ ਕੈਂਪੇਨ ਆ ਇਹਦੇ ਵਿੱਚ ਭਾਵੇਂ ਰਿਸ਼ੀ ਸੁਨਕ ਜਿੰਨਾ ਮਰਜ਼ੀ ਕੰਪਰੋਮਾਈਜ਼ ਹੋਇਆ ਹੋਵੇ, ਪਰ ਸਰਕਾਰ ਸਿਰਫ ਰਿਸ਼ੀ ਸੁਨਕ ਨੇ। ਉਹਨਾਂ ਦੇ ਮਿਨਿਸਟਰਾਂ ਨਾਲ ਮੀਟਿੰਗਾਂ ਵੀ ਹੋਟੀਆਂ, ਉਹ ਇੱਥੇ ਤੱਕ ਮੰਨ ਹਟੇ ਵੀ ਕਈ ਵਾਰੀ ਜੋ ਕੁਛ ਇੰਡੀਆ ਮੰਗ ਕਰਦੀ ਆ ਸਿੱਖਾਂ ਨਾਲ ਆਹ ਕਰੋ, ਤੁਸੀਂ ਬਲੀਵ ਨਹੀਂ ਕਰ ਸਕਦੇ। ਤੇ ਜਿਹੜੇ ਕੰਮ ਅਸੀਂ ਕਈ ਵਾਰੀ ਕਰਦੇ ਹਾਂ, ਜਿੱਦਾਂ ਪ੍ਰੋ ਖਾਲਿਸਤਾਨ ਐਕਸਟ੍ਰੀਮ ਦਾ ਲਫ਼ਜ਼ ਇੰਟਰੋਡਿਊਸ ਹੀ ਹੋਇਆ ਪਿਛਲੇ ਸਾਲ ਵਿੱਚ ਜੀ, ਉਹ ਕਹਿੰਦੇ ਅਸੀਂ ਰਿਐਲਿਟੀ ਵਿੱਚ ਇੱਕ ਹੱਥ ਤੇ ਨਹੀਂ ਗਿਣ ਸਕਦੇ ਬੰਦੇ ਜਿਨ੍ਹਾਂ ਬਾਰੇ ਸਾਨੂੰ ਫਿਕਰ ਆ ਸਿੱਖਾਂ ਦਾ UK 'ਚ, ਪਰ ਅਸੀਂ ਇੰਡੀਆ ਨੂੰ ਖੁਸ਼ ਕਰਨ ਲਈ ਅਪੀਸਮੈਂਟ ਲਈ ਕਰ ਰਹੇ। ਹੁਣ ਤੁਸੀਂ ਦੇਖਿਆ ਸੀ ਇੱਕ ਦਿਨ ਪਹਿਲੋਂ G20 ਸਮਿਟ ਤੇ ਰਿਸ਼ੀ ਸੁਨਕ PTI ਨੂੰ ਇੱਕ ਈਮੇਲ ਭੇਜਦਾ, ਸਿਰਫ PTI ਨੂੰ, ਵੀ ਮੈਂ ਪ੍ਰੋ ਖਾਲਿਸਤਾਨ ਐਕਸਟ੍ਰੀਮਿਜ਼ਮ ਬਾਰੇ ਵਰਡ ਜਾਂ ਜੋ ਕੁਛ ਵੀ ਆ। ਜੀ ਇੰਡੀਆ ਦੇ ਮੀਡੀਆ ਨੇ ਟੈਲੀਵਿਜ਼ਨ ਤੇ ਕਿਹਾ ਦਿਸ ਇਜ਼ ਅਪੀਸਮੈਂਟ, ਇਹ ਕੀ ਕਰ ਰਿਹਾ, ਸਾਨੂੰ ਖੁਸ਼ ਕਰਨ ਲਈ ਕਰ ਰਿਹਾ। ਵੀ ਜਦੋਂ ਟੌਮ ਟੂਕ ਨਾਲ ਸਿਕਿਉਰਿਟੀ ਮਿਨਿਸਟਰ ਇੰਡੀਆ 'ਚ ਗਿਆ ਸੀ, ਇਹ 95,000 ਕਿਹਾ ਵੀ ਪਾਉਂਡ ਅਸੀਂ ਲਾ ਰਹੇ ਹਾਂ ਮੋਨੀਟਰ ਕਰਨ ਨੂੰ। ਦੇਖੋ ਮੈਂ ਬਹੁਤ ਜਰਨਲਿਸਟ ਨੂੰ ਕਿਹਾ 95 ਕਿਉਂ, ਮੈਂ ਕਿਹਾ ਜੇ ਤੁਸੀਂ ਟਰਾਂਸਲੇਟ ਰੁਪਈਆਂ 'ਚ ਕਰ ਦਿਓ 1 ਕਰੋੜ ਬਣ ਜਾਂਦਾ। ਮੈਂ ਕਿਹਾ ਉਹ ਲੱਖ ਪਾਉਂਡ ਵੀ ਕਹਿ ਸਕਦਾ ਸੀ। ਉਹਨਾਂ ਨੇ ਸਿਰਫ ਇੰਡੀਆ ਮੀਡੀਆ ਨੂੰ ਦਿਖਾਵੇ ਲਈ ਕਰ ਰਹੇ ਆ, ਉਹਨਾਂ ਕੋਲ ਫਿਕਰ ਹੈ ਨਹੀਂ ਖਾਲਿਸਤਾਨੀਆਂ ਬਾਰੇ ਇਸ ਮੁਲਕ ਵਿੱਚ। ਪਰ ਜਦੋਂ ਆਹ ਗੱਲਾਂ ਆਉਂਦੀਆਂ ਵੀ ਉਹ ਫਿਰ ਇੱਥੇ ਆਣ ਕੇ ਇੰਟਰਫੇਅਰ ਕਰ ਸਕਦੇ ਆ, ਬੰਦਿਆਂ ਦੇ ਸ਼ਰੇਆਮ ਫੋਟੋਆਂ ਦੇ ਸਕਦੇ ਆ, ਬੰਦਿਆਂ ਨੂੰ ਤੰਗ ਕਰ ਸਕਦੇ। ਪਿੱਛੇ 40 ਸਿੱਖਾਂ ਦੇ ਪਰਿਵਾਰਾਂ ਤੇ NIA ਨੇ ਛਾਪੇ ਮਾਰੇ 1 ਅਗਸਤ ਨੂੰ, ਸਿਰਫ UK ਸਰਕਾਰ ਨੂੰ ਦਿਖਾਉਣ ਲਈ ਵੀ ਅਸੀਂ ਇੱਥੇ ਜੋ ਮਰਜ਼ੀ ਕਰ ਸਕਦੇ ਜੀ, ਸਾਨੂੰ UK ਦੀ ਧਰਤੀ ਤੇ ਰੋਕਦੇ ਆ, ਨਹੀਂ ਤਾਂ ਸਾਨੂੰ ਵਾਰਨਿੰਗ ਦਿੱਤੀ ਹੋਊਗੀ। ਇਹ ਗੱਲਾਂ ਹਜੇ ਬਾਹਰ ਨਿਕਲੀਆਂ ਨਹੀਂ, ਪਰ ਅਸੀਂ ਇਹ ਇਨਕੁਐਸਟ ਇਨਕੁਆਇਰੀ ਕੋਸ਼ਿਸ਼ ਕਰ ਰਹੇ ਨਿਕਲ ਜਾਣੀਆਂ। ਤੇ ਇਹ ਵੀ ਗੱਲ ਭਾਈ ਕੋਈ ਭੁਲੇਖਾ ਨਹੀਂਗਾ ਵੀ ਰਿਸ਼ੀ ਸੁਨਕ ਦਾ ਪੋਲੀਟੀਕਲੀ ਤੌਰ ਤੇ ਉਹਨਾਂ ਨੂੰ ਟ੍ਰੇਡ ਡੀਲ ਚਾਹੀਦੀ ਹੈ ਇੰਡੀਆ ਦੇ ਨਾਲ, ਕਿਉਂਕਿ ਇਹਨਾਂ ਦੀ ਜਿਹੜੀ ਆਉਣ ਵਾਲੀ ਜਨਰਲ ਇਲੈਕਸ਼ਨ 2024 'ਚ ਆਪਣੀ ਹੋ ਜਾਣੀ। ਤਕਰੀਬਨ ਸਾਰੇ ਪ੍ਰੈਡਿਕਟ ਕਰਦੇ ਵੀ ਕੰਜ਼ਰਵੇਟਿਵ ਪਾਰਟੀ ਦਾ ਸਫਾਇਆ ਹੋ ਜਾਣਾ। ਹੋ ਸਕਦਾ ਵੀ ਇੱਕ ਲੇਬਰ ਸਰਕਾਰ ਆਵੇ ਜਿਹੜਾ 10 ਸਾਲ ਰਹਿਣ, ਤੇ ਜਿਹਦੇ ਵਿੱਚ ਜਿੱਥੇ ਆਪਣੇ ਹੁਣ 2 ਸਿੱਖ MP ਆ ਜਿਹੜੇ ਸਿੱਖਾਂ ਦੀ ਗੱਲ ਕਰਦੇ ਤਾਂ ਇੰਡੀਆ ਟਾਰਗੇਟ ਕਰ ਰਿਹਾ, ਉਹਨਾਂ ਨੂੰ ਇਹ ਵੀ ਪਤਾ ਜਿੱਥੇ 2 ਆ ਉੱਥੇ 7 ਹੋਰ ਸਿੱਖ ਲੇਬਰ ਪਾਰਟੀ ਦੇ ਤਕਰੀਬਨ ਗੈਰੰਟੀਡ ਆ ਜੋ ਐਗਜ਼ਿਸਟਿੰਗ ਲੇਬਰ ਸੀਟਾਂ ਆ। ਨਹੀਂ ਤਾਂ ਜਿੱਥੇ ਉਹਨਾਂ ਜਿੱਤਣ ਦੀ ਬਹੁਤ ਵੱਡੀ ਚਾਂਸ ਆ, ਤਾਂ ਉਹ ਆਪਾਂ ਤਸਵੀਰ ਵੀ ਦਿਖਾਉਂਦੇ ਉਹ ਜਿਹੜੇ 9 ਹੈਗੇ ਆ। ਤੇ ਜਿੱਦਾਂ ਤੁਹਾਨੂੰ ਚੇਤਾ ਕੈਨੇਡਾ ਵਿੱਚ ਜਸਟਿਨ ਟਰੂਡੋ ਨੇ ਕਈ ਸਾਲ ਪਹਿਲਾਂ ਅਮਰੀਕਾ ਦੀ ਧਰਤੀ ਤੇ ਕਿਹਾ, ਮਖੌਲ ਦੀ ਉਹਨ ਗੱਲ ਕੀਤੀ ਸੀ ਵੀ ਮੇਰੇ ਕੋਲ ਜ਼ਿਆਦਾ ਸਿੱਖ ਮਿਨਿਸਟਰ ਮੇਰੀ ਕੈਬਨਿਟ ਇੰਡੀਆ ਨਾਲੋਂ, ਮੋਦੀ ਨਾਲੋਂ। ਮੋਦੀ ਹੁਣ ਦੇਖੋ ਉਹ ਤਾਂ ਹੱਸ ਕੇ ਕਿਹਾ ਸੀ, ਪਰ ਉਹਨਾਂ ਨੂੰ ਇੰਨਾ ਕਹਿ ਲਓ ਤਕਲੀਫ ਹੋਈ ਇਹ ਗੱਲ ਕਹਿ ਗਿਆ। ਉਹ ਅੱਜ ਵੀ ਉਹਨਾਂ ਨੂੰ ਉਹ ਚੁੱਭਦੀ ਆ ਵੀ ਹਰ ਪੋਲੀਟੀਕਲ ਪਾਰਟੀ ਵਿੱਚ ਸਿੱਖ ਕੈਨੇਡਾ ਵਿੱਚ ਹੈਗੇ, ਡਿਪਟੀ ਲੀਡਰ ਕੰਜ਼ਰਵੇਟਿਵ ਪਾਰਟੀ ਦਾ ਟਿਮ ਉੱਪਰ ਲਿਬਰਲ ਵਿੱਚ ਤਾਂ ਹੈਗੇ ਹੀ। ਤਾਂ ਇਹ ਵੀ ਆਪਾਂ ਦੇਖਿਆ ਵੀ ਉਹ ਸਾਰੇ ਉਦੋਂ ਬੋਲੇ ਜਦੋਂ ਜਸਟਿਨ ਟਰੂਡੋ ਨੇ ਸਟੈਂਡ ਲੈ ਲਿਆ। ਫਿਰ ਪੁਰਾਣੀਆਂ ਗੱਲਾਂ ਵੀ ਸੁਖਤਾਲੀਵਾਲ ਵੀ ਕਰਨ ਲੱਗ ਪਿਆ ਵੀ ਮੈਨੂੰ ਵੀਜ਼ਾ ਨਹੀਂ ਦਿੱਤਾ, ਨਹੀਂ ਕੀਤਾ। ਪਰ ਦੇਖੋ ਜਦੋਂ ਇਹ ਡੱਬਾ ਖੁੱਲ ਜਾਂਦਾ ਉਹ ਮੁੜ ਕੇ ਡੱਬੇ ਵਿੱਚ ਚੀਜ਼ਾਂ ਨਹੀਂ ਪਾ ਸਕਦੇ। ਅਸੀਂ ਚਾਹੁੰਦੇ ਵੀ ਆਉਣ ਵਾਲੇ ਸਮੇਂ 'ਚ UK ਦੀ ਸਰਕਾਰ ਵੀ ਬਦਲ ਜਾਣੀ, ਨਵਾਂ ਪ੍ਰਾਈਮ ਮਿਨਿਸਟਰ ਵੀ ਆਉਣਾ। ਅਸੀਂ ਤਾਂ ਸਿਰਫ ਸ਼ੋਅ ਕਰਨਾ ਵੀ ਜਿਹੜੀ BJP ਆ, ਜਿਹੜਾ ਹਿੰਦੂਤਵ ਦਾ ਏਜੰਡਾ ਆ, ਜਿਹੜਾ ਇਹਨਾਂ ਨੇ ਕਿਹਾ ਵੀ ਅਸੀਂ ਹਿੰਦੂ ਰਾਸ਼ਟਰ ਬਣਾਉਣਾ, ਇਹ ਐਕਚੁਅਲੀ ਦੁਨੀਆ ਨੂੰ ਖਤਰਾ। ਇਹਨਾਂ ਦੀ ਆਈਡੀਓਲੋਜੀ ਹਰ ਬਾਹਰਲੇ ਦੇਸ਼ ਵਿੱਚ ਇਹਨਾਂ ਭੇਜੀ ਗਈ, ਤਾਂ ਇਹਨਾਂ ਨੂੰ ਅੰਦਰੋਂ ਪਤਾ ਵੀ ਆ ਇੱਥੇ ਦੀ ਇੰਟੈਲੀਜੈਂਸ ਨੂੰ, ਅਮਰੀਕਨ ਦੀ ਇੰਟੈਲੀਜੈਂਸ ਨੂੰ। ਤੇ ਇਹਦਾ ਕਹਿ ਲਓ ਇੱਕ ਸੋਲੂਸ਼ਨ ਵੱਲ ਜੋ ਗੱਲ ਜਾਂਦੀ, ਅਸੀਂ ਤਾਂ ਇਹ ਗੱਲ ਕਰ ਰਹੇ ਸੋਲੂਸ਼ਨ ਉਹੀ ਆ ਸਿੱਖ ਰਾਜ ਜੀ। ਇੰਡੀਆ ਦੇ ਟੋਟੇ ਹੋਣੇ ਚਾਹੀਦੇ ਆ, ਸਿੱਖ ਰਾਜ ਉਹਦੇ ਵਿੱਚੋਂ ਨਿਕਲਣਾ। ਤਾਂ ਮੈਂ ਦਾਅਵੇ ਨਾਲ ਕਹਿ ਸਕਦਾ ਵੀ ਅੱਜ ਅਮਰੀਕਾ ਵਿੱਚ ਜਿਹੜੇ ਸਟ੍ਰੈਟਜਿਸਟ ਆ ਉਹ ਸੋਚ ਰਹੇ ਹੋਣੇ ਵੀ ਜੀਓ ਪੋਲਿਟਿਕਸ ਵਿੱਚ ਜੇ ਆਪਾਂ ਇੰਡੀਆ ਨੂੰ ਨਹੀਂ ਚਾਈਨਾ ਦੇ ਖਿਲਾਫ ਲੜ ਸਕਦੇ, ਜੇ ਇੰਡੀਆ ਦਾ ਐਟੀਟਿਊਡ ਏਦਾਂ ਰਿਹਾ ਫਿਰ ਤਾਂ ਇੰਡੀਆ ਵੀ ਖਤਰਾ ਹੀ ਆ ਸਾਡੇ ਲਈ ਜੀ। ਫਿਰ ਸੋਲੂਸ਼ਨ ਇਹੀ ਹੁੰਦਾ ਵੀ ਇੰਡੀਆ ਦੇ ਟੋਟੇ ਕਰ ਦੋ,
ਤਾਂ ਉਹ ਸਟੇਟਾਂ ਉੱਥੇ ਹੋਣ, ਕਿਉਂਕਿ ਸਿੱਖਾਂ ਦਾ ਇਹ ਤਾਂ ਜ਼ਰੂਰ ਨਿਸ਼ਾਨੀ ਆ। ਜੇ ਹੁਣ ਹਰੀ ਸਿੰਘ ਨਲਵੇ ਦੀ ਸ਼ਿਕਾਗੋ ਬੁਲਸ ਦੀ ਗੱਲ ਚੱਲ ਰਹੀ, ਨਹੀਂ ਤਾਂ ਅਰਦਾਸ ਹੋ ਰਹੀ US ਕਾਂਗਰਸ ਪਿਛਲੇ ਫਰਾਈਡੇ, ਇਹ ਸਿਰਫ ਇੱਕ ਥੋੜ੍ਹੀ ਜਿਹੀਆਂ ਉਹ ਕਹਿ ਲਓ ਪਿੰਨ ਪ੍ਰਿਕ ਇੰਡੀਆ ਨੂੰ ਕਰ ਰਿਹਾ ਵੀ ਅਸੀਂ ਜਦੋਂ ਮੱਝ ਸਿੱਖਾਂ ਨੂੰ ਇੱਕ ਕਿਸਮ ਦਾ ਪ੍ਰਮੋਟ ਕਰ ਸਕੇ, ਬਿਕਾਜ਼ ਆਪਣਾ ਜਿਹੜਾ ਰੈਪੂਟੇਸ਼ਨ ਦੁਨੀਆ ਵਿੱਚ ਆ ਸਰਬੱਤੇ ਭਲੇ ਦੀ ਆਪਾਂ ਗੱਲ ਕਰਦੇ, ਮੈਨੂੰ ਲੱਗਦਾ ਸਰਕਾਰਾਂ ਨੇ ਰਾਤੋਂ ਰਾਤ ਸੋਚਣਾ ਵੀ ਇਹ ਬੰਦੇ ਸਹੀ ਆ। ਇਹਨਾਂ ਜਦੋਂ ਬ੍ਰਿਟਿਸ਼ ਨੇ ਸਿੱਖ ਰਾਜ ਖੋਇਆ ਵੀ ਸੀ, ਇਹਨਾਂ 100 ਸਾਲ ਬ੍ਰਿਟਿਸ਼ ਨਾਲ ਲੋਇਲਟੀ ਦਿਖਾਈ। 1857 ਇੰਡੀਅਨ ਆਰਮੀ ਮਿਊਟਨੀ ਸਿਰਫ ਸਿੱਖ ਖੜੇ ਸੀ, ਪਹਿਲੀ ਲੜਾਈ ਦੂਜੀ ਲੜਾਈ, ਪਰ ਉਹਨਾਂ ਨੇ ਇਹ ਵੀ ਦੇਖ ਲਿਆ ਕਿ ਜਦੋਂ ਇੰਡੀਅਨ ਇੰਡੀਪੈਂਡੈਂਸ ਦੀ ਗੱਲ, ਸਿੱਖ ਭਾਵੇਂ 2% ਸੀ ਪਰ ਕਿੰਨੀਆਂ ਕੁਰਬਾਨੀਆਂ ਦਿੱਤੀਆਂ ਆਜ਼ਾਦੀ ਲਈ। ਤਾਂ ਬ੍ਰਿਟਿਸ਼ ਪ੍ਰਾਈਮ ਮਿਨਿਸਟਰ ਕਲੈਮੈਂਟ ਐਟਲੀ 1947 ਵਿੱਚ ਸਿੱਖਾਂ ਨੂੰ ਕਿਹਾ ਸੀ ਤੁਸੀਂ ਆਪਣਾ ਰਾਜ ਲੈ ਲਓ। ਦੇਖੋ ਹਜੇ ਸਿਰਫ 75-76 ਈਅਰਸ ਹੋ ਗਏ ਜੀ। ਅਸੀਂ ਤਾਂ ਇੱਥੇ ਦਾਅਵੇ ਨਾਲ 17 ਸਤੰਬਰ ਇੱਕ ਦਿਨ ਪਹਿਲੋਂ ਕਿਹਾ ਸੀ ਜਦੋਂ ਸਾਡੀ ਕਨਵੈਨਸ਼ਨ ਹੋਈ ਸੀ ਵੀ ਇੰਡੀਆ ਤਾਂ ਪਾਕਿਸਤਾਨ ਨੇ ਆਪਣੀ ਸੈਂਟੀਨਰੀ ਨਹੀਂ ਮਨਾਉਣੀ, ਇਹਨਾਂ ਦੇ ਦੋਨਾਂ ਦੇ ਟੁੱਟੇ ਹੋਏ ਨਾ ਤੇ ਸਿੱਖ ਰਾਜ ਉਹਦੇ ਵਿੱਚੋਂ ਨਿਕਲੂਗਾ। ਨਹੀਂ, ਬਿਲਕੁਲ ਦਵਿੰਦਰਜੀਤ ਸਿੰਘ ਜੀ, ਤੁਸੀਂ ਇਹ ਸਾਰੀ ਜਾਣਕਾਰੀ ਜਿਹੜੀ UK ਦੀ ਧਰਤੀ ਤੋਂ ਜਾਂ ਜਿਹੜੀਆਂ ਉੱਥੇ ਡਿਵੈਲਪਮੈਂਟਸ ਹੋ ਰਹੀਆਂ ਨੇ ਸਾਡੇ ਨਾਲ ਸਾਂਝੀ ਕੀਤੀ ਹੈ। ਬਹੁਤ ਬਹੁਤ ਧੰਨਵਾਦ, ਤੁਸੀਂ ਸਮਾਂ ਕੱਢਿਆ। ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਕੋਸ਼ਿਸ਼ ਕਰਾਂਗੇ ਜਦੋਂ ਨਵੀਆਂ ਡਿਵੈਲਪਮੈਂਟਸ ਹੋਣਗੀਆਂ ਤੁਹਾਡੇ ਨਾਲ ਰਾਬਤਾ ਰੱਖੀਏ। ਬਹੁਤ ਬਹੁਤ ਧੰਨਵਾਦ ਜੀ। ਫਤਿਹ ਦੀ ਸਾਂਝ ਪਾਈ ਅੰਤ ਦੇ ਵਿੱਚ। ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਉਮੀਦ ਕਰਦੇ ਹਾਂ ਜਿਹੜੇ ਦਰਸ਼ਕ ਵਿਊਅਰਸ ਸਾਡੇ ਇਸ ਵਕਤ ਸਾਡੇ ਨਾਲ ਜੁੜੇ ਹੋਏ ਉਹਨਾਂ ਨੂੰ ਵੀ ਅੱਜ ਦੀ ਇਹ ਵਿਚਾਰ ਚਰਚਾ ਜ਼ਰੂਰ ਪਸੰਦ ਆਈ ਹੋਵੇਗੀ। ਸੋ ਅੱਜ ਦੇ ਸ਼ੋਅ ਦੇ ਵਿੱਚ ਇੱਥੇ ਹੀ ਇਜਾਜ਼ਤ ਚਾਹਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।